ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, आज 25 मार्च 2021 12 चेत नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਪਰਦੇ ਦੇ ਪਿੱਛੇ ਸੰਜੀਦਾ ਗੁਫ਼ਤਗੂ ਹੋ ਰਹੀ ਜਾਪਦੀ ਹੈ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਅਤੇ ਜਨਰਲ ਬਾਜਵਾ ਦੀਆਂ ਅਮਨ ਸੰਬੰਧੀ ਪੇਸ਼ਕਸ਼ਾਂ ਤੋਂ ਬਾਅਦ ਹੁਣ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਰਿਫ ਆਲਵੀ ਵੱਲੋਂ ਵੀ ਇਸ ਕਿਸਮ ਦਾ ਪ੍ਰਭਾਵ ਹੀ ਦਿੱਤਾ ਗਿਆ ਹੈ। ਸੋ ਪਾਕਿਸਤਾਨ ਡੇ ਦੇ ਮੌਕੇ ਤੇ ਇਸਲਾਮਾਬਾਦ ਦੇ ਵਿੱਚ ਫੌਜੀ ਪਰੇਡ ਵਿਚਲੀ ਆਪਣੀ ਤਕਰੀਰ ਵਿੱਚ ਪ੍ਰੈਜ਼ੀਡੈਂਟ ਅਲਵੀ ਨੇ ਕਿਹਾ ਹੈ ਕਿ ਪਾਕਿਸਤਾਨ ਸਾਊਥ ਏਸ਼ੀਆ ਵਿੱਚ ਅਮਨ ਨਾਲ ਕੋਐਗਜ਼ਿਸਟ ਕਰਨ ਵਿੱਚ ਯਕੀਨ ਰੱਖਦਾ ਹੈ ਅਤੇ ਇਹ ਪਾਕਿਸਤਾਨ ਦੀ ਫੋਰਨ ਪਾਲਿਸੀ ਦੀ ਬੁਨਿਆਦ ਹੈ। ਸੋ ਵਿਊਅਰਸ, ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਭਾਰਤ ਦੀ ਇਸ ਮਸਲੇ ਤੇ ਕਿੰਨੀ ਕੁ ਸੰਜੀਦਗੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ ਕੁਝ ਚੀਜ਼ਾਂ ਬਾਰ-ਬਾਰ ਸਾਹਮਣੇ ਆ ਰਹੀਆਂ ਨੇ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਮੁੱਦੇ ਇੰਨੇ ਕੁ ਅਹਿਮ ਹੁੰਦੇ ਨੇ ਜਾਂ ਉਹਨਾਂ ਦੇ ਉੱਤੇ ਇੰਨਾ ਕੁ ਇਨਵੈਸਟ ਕੀਤਾ ਜਾ ਚੁੱਕਾ ਹੁੰਦਾ ਹੈ ਕਿ ਜਦੋਂ ਆਲ ਆਫ ਏ ਸਡਨ ਕੋਈ ਹਰਕਤ ਨਜ਼ਰ ਆਉਂਦੀ ਹੈ ਕਿਸੇ ਪਾਸੇ ਜਾਣ ਵਾਲੀ ਵੀ, ਤਾਂ ਇੱਕਦਮ ਧਿਆਨ ਜਾਂਦਾ ਹੈ ਕਿ ਭਾਈ ਇਸ ਸਾਰੇ ਦਾ ਕੀ ਹੈ, ਇਹਦਾ ਪਿਛੋਕੜ ਕੀ ਹੈ, ਜੇ ਹੁੰਦਾ ਹੈ ਤੇ ਇਸ ਦੇ ਕੀ ਅਸਰ ਹੋਣਗੇ, ਕੀ ਫਾਇਦੇ ਹੋਣਗੇ, ਕੀ ਨੁਕਸਾਨ ਹੋਣਗੇ। ਇਸ ਕਰਕੇ ਇਹ ਰਿਪੀਟਡਲੀ ਜਿਹੜਾ ਪਰਦੇ ਦੇ ਪਿੱਛੇ ਜਿਹੜਾ ਜਿਸ ਅੰਦਾਜ਼ ਦੇ ਵਿੱਚ ਗੱਲਬਾਤ ਤਾਂ ਚੱਲ ਹੀ ਰਹੀ ਹੈ ਔਰ ਜ਼ਾਹਰ ਹੈ ਪਰਮਾਨੈਂਟ ਸੀਜ਼ ਫਾਇਰ 2003 ਦੀ ਲਾਈਨ ਤੇ ਆਉਣਾ, ਇੰਡਸ ਵਾਟਰ ਟ੍ਰੀਟੀ 2.5 ਸਾਲ ਤੋਂ ਜਿਹੜੀ ਮੀਟਿੰਗ ਸਾਲ ਬਾਅਦ ਹੁੰਦੀ ਹੈ 2.5 ਸਾਲ ਬਾਅਦ ਹੋ ਰਹੀ ਹੈ ਉਸ ਦਾ ਹੋਣਾ, ਫਿਰ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਨਰਲ ਫੌਜੀ ਮੁਖੀ ਜਿਹੜੇ ਨੇ ਜਨਰਲ ਬਾਜਵਾ, ਕਮਰ ਜਾਵੇਦ ਬਾਜਵਾ, ਉਹਨਾਂ ਦਾ ਪਾਸਟ ਨੂੰ ਬਰੀ ਕਰੋ, ਅੱਗੋਂ ਦੇਖੋ ਔਰ ਇਸ ਦੇ ਉੱਤੇ ਲਾਈਨ ਲੈਣੀ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕਿਉਂਕਿ 23 ਮਾਰਚ ਨੂੰ ਵੈਦਰ ਠੀਕ ਨਹੀਂ ਸੀ ਔਰ ਪਾਕਿਸਤਾਨ ਡੈਕਲੇਰੇਸ਼ਨ ਡੇ ਤਾਂ ਮਾਰਚ 23 ਸੀ। ਸੋ ਜਿਹੜੀ ਫੌਜੀ ਪਰੇਡ ਸਾਲਾਨਾ ਹੁੰਦੀ ਹੈ ਉਹ 23 ਦੀ ਥਾਂ 25 ਮਾਰਚ ਨੂੰ ਹੋਈ ਔਰ ਉਹਨੂੰ ਜ਼ਾਹਰ ਹੈ ਕਿ ਜਿਹੜੀ ਐਜ਼ ਏ ਪ੍ਰੈਜ਼ੀਡੈਂਟ ਜਿਹੜੀ ਕਾਨਸਟੀਟਿਊਸ਼ਨਲ ਅਥਾਰਟੀ ਹੈ ਉਹੀ ਉਸ ਨੂੰ ਸਲੂਟ ਲੈਂਦੇ ਨੇ ਔਰ ਐਡਰੈਸ ਕਰਦੇ ਨੇ। ਔਰ ਪ੍ਰੈਜ਼ੀਡੈਂਟ ਆਰਿਫ ਅਲਵੀ ਨੇ ਉੱਥੇ ਵੀ ਪੀਸਫੁਲ ਕੋਐਗਜ਼ਿਸਟੈਂਸ ਸਾਊਥ ਏਸ਼ੀਆ 'ਚ ਗੱਲ ਕੀਤੀ ਔਰ ਇਸ ਸਾਰੇ ਮੁੱਦੇ 'ਤੇ। ਔਰ ਫੌਰਨ ਅਸੀਂ ਦੂਸਰੇ ਪਾਸੇ ਭਾਰਤ ਦਾ ਫੌਜੀ ਜਨਰਲ ਨਰਵਾਣੇ ਕੀ ਕਹਿ ਰਿਹਾ ਹੈ ਉਸੇ ਹੀ ਦਿਨ ਇਸ ਦੀ ਵੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਕਿਉਂਕਿ ਫਾਰਮਰਸ ਐਜੀਟੇਸ਼ਨ ਬਰਾਬਰ ਆਪਣੇ ਮਾੜੇ ਅਸਰ ਵੀ ਛੱਡ ਰਹੀ ਹੈ, ਮੌਤਾਂ ਦੀ ਗੱਲ ਵੀ ਹੁੰਦੀ ਹੈ, ਇੱਕ ਅੱਧਾ ਕਤਲ ਵੀ ਹੋਇਆ ਹੈ ਸਿੰਘੂ ਬਾਰਡਰ 'ਤੇ, ਕੋਈ ਨਿੱਜੀ ਰੰਜਿਸ਼ ਜਾਂ ਕੀ ਕਾਰਨ ਬਣਿਆ ਔਰ ਡੈਥਸ ਦੀ ਜਿਹੜੀ ਹੈ ਗਿਣਤੀ ਉਹ ਵੀ ਵੱਧ ਰਹੀ ਹੈ। ਪਰ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬੇਸ਼ੱਕ ਇੱਕ ਸਟੇਜ 'ਤੇ ਜਿਹੜੇ ਯੂਪੀ ਦੇ ਡਿਬਡਬਾ ਪਿੰਡ ਨਾਲ ਸੰਬੰਧਿਤ ਨੌਜਵਾਨ ਨਵਰੀਤ ਸਿੰਘ, ਜਿਨ੍ਹਾਂ ਨੂੰ ਬਿਲਕੁਲ ਪਹਿਲਾਂ ਤਾਂ ਉਹਨਾਂ ਦੀ ਡੈੱਡ ਬਾਡੀ ਨੂੰ ਵੀ ਐਕਸੈਪਟ ਕਰਨ ਤੋਂ ਕਿਸਾਨ ਜਥੇਬੰਦੀਆਂ ਨੇ ਨਾ ਕਰ ਦਿੱਤੀ ਸੀ ਔਰ ਇਸ ਕਰਕੇ ਉਹਨਾਂ ਨੇ ਫਿਰ ਆਪਣੇ ਪਿੰਡ ਲਿਜਾ ਕੇ ਹੀ
ਉਹਨਾਂ ਦਾ ਸੰਸਕਾਰ ਕੀਤਾ। ਪਰ ਹੁਣ ਨਾ ਸਿਰਫ ਉਹਨਾਂ ਦੇ ਬਜ਼ੁਰਗ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ ਉਹ ਇੱਕ ਸ਼ਖਸੀਅਤ ਦੇ ਤੌਰ ਤੇ ਉੱਭਰੇ ਨੇ, ਉਹਨਾਂ ਨੇ ਅਗਲੇ ਕੱਲ ਜਿਹੜਾ ਇੱਕ ਪੂਰਾ ਮਾਰਚ ਲੈ ਕੇ ਵੀ ਜਾਣਾ ਹੈ ਦਿੱਲੀ ਦੇ ਵਿੱਚ, ਉਸ ਦੇ ਲਈ ਵੀ ਉਤਸ਼ਾਹ ਹੈ। ਔਰ ਨਵਰੀਤ ਸਿੰਘ ਦੀ ਯਾਦ ਦੇ ਵਿੱਚ ਥਾਂ ਥਾਂ ਜਿਹੜੇ ਨੇ ਪਾਠ ਰੱਖ ਕੇ ਭੋਗ ਵੀ ਪਾਏ ਗਏ ਔਰ ਇੱਕ ਵੱਡਾ ਸਮਾਗਮ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਹੋਇਆ। ਔਰ ਇਸ ਦੀ ਰਿਪੋਰਟਿੰਗ ਵੀ ਮੀਡੀਆ 'ਚ ਆਈ ਹੈ ਔਰ ਇਸ ਦੇ ਵਿੱਚ ਪ੍ਰੋਮੀਨੈਂਟ ਦਲ ਖਾਲਸਾ ਦੇ ਜਿਹੜੇ ਆਗੂ ਨੇ ਉਹ ਵੀ, ਔਰ ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ, ਉਹਨਾਂ ਨੇ ਹਰਦੀਪ ਸਿੰਘ ਡਿਬਡਿਬਾ ਦੀ ਫੈਮਿਲੀ, ਦੂਸਰੇ ਵੀ ਜਿਹੜੇ ਕਿਸਾਨ ਸੰਘਰਸ਼ 'ਚ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਔਰ ਇਹ ਬਿਲਕੁਲ ਅਕਾਲ ਤਖਤ ਸਾਹਿਬ ਦੀ ਬੈਕ ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਔਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਹੈ ਜਿਸ ਥਾਂ ਦੇ ਉੱਤੇ ਅਖੰਡ ਪਾਠ ਦੇ ਭੋਗ ਪਾਏ ਗਏ। ਔਰ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਜਿਹੜਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੋਇਆ ਉਸ ਦੀ ਵੀ ਇਹਨਾਂ ਨੇ ਹਮਾਇਤ ਕੀਤੀ ਹੈ। ਇੱਥੋਂ ਉਹਨਾਂ ਨੇ ਕਿਹਾ ਕਿ ਭਾਈ ਸਾਰੇ ਲੋਕ ਆਪਣੀਆਂ ਦੁਕਾਨਾਂ, ਫੈਕਟਰੀਆਂ, ਵਪਾਰਕ ਅਦਾਰੇ ਬੰਦ ਰੱਖਣ, ਇਸ ਸੱਦੇ ਨੂੰ ਸਫਲ ਕਰਨ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਇਹ ਬਿਨਾਂ ਤਿੰਨੋਂ ਹੀ ਕਾਨੂੰਨਾਂ ਨੂੰ ਵਾਪਸ ਲਿਆ ਇਹ ਜਿਹੜਾ ਮਸਲਾ ਹੈ ਹੱਲ ਹੋਣ ਵਾਲਾ ਨਹੀਂ ਹੈ। ਸੋ ਅਸੀਂ ਵੀ ਆਪਣੀ ਜਿਹੜੀ ਸਪੋਰਟ ਦੀ ਆਵਾਜ਼ ਹੈ ਰੋਜ਼ਾਨਾ ਅਸੀਂ ਗੱਲ ਕਰਦੇ ਕਿ ਕਿਸੇ ਨਾ ਕਿਸੇ ਹਵਾਲੇ ਨਾਲ, ਬੇਸ਼ੱਕ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਵੀ ਬਹੁਤ ਸਾਰੀ ਜਿਹੜੀ ਸਾਡੀ ਸਟਰੈਂਥ ਸੀ ਉਹਨੂੰ ਸਾਡੀ ਅਹਿਮਕ ਕਿਸਾਨ ਲੀਡਰਸ਼ਿਪ ਨੇ ਕਮਜ਼ੋਰੀ 'ਚ ਬਦਲਿਆ, ਹੁਣ ਵਾਪਸ ਰਿਟਰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਜਿਹੜਾ ਇੱਕ ਵਾਰ ਇੱਕ ਮੋਮੈਂਟਮ ਹੁੰਦੀ ਹੈ, ਜਦੋਂ ਉਸ 'ਚ ਰੁਕਾਵਟ ਆਏ ਤੇ ਦੁਬਾਰਾ ਮੋਮੈਂਟਮ ਫੜਦਿਆਂ ਵਕਤ ਲੱਗਦਾ। ਅਸੀਂ ਆਸ ਕਰਦੇ ਹਾਂ ਇਹਦੇ 'ਚ ਸਾਡੀ ਬਹੁਤ ਸਾਰੀ ਇਨਵੈਸਟਮੈਂਟ ਹੈ, ਇਮੋਸ਼ਨਲ, ਕੌਮੀ ਵਕਾਰ ਦੀ, ਫਾਈਨੈਂਸ਼ੀਅਲ, ਕਿ ਇਹ ਕਾਮਯਾਬ ਹੋਏ ਸਟਰਗਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਪਿੰਡਾਂ 'ਚ, ਕਸਬਿਆਂ 'ਚ, ਸ਼ਹਿਰਾਂ 'ਚ ਬੀਜੇਪੀ ਦੇ ਲੀਡਰਾਂ ਨੂੰ ਇਸ ਦਾ ਪੂਰਾ ਸਵਾਦ ਉਹ ਚਖਾ ਰਹੇ ਨੇ। ਔਰ ਜਿਵੇਂ ਇੱਕ ਖਬਰ ਬਠਿੰਡੇ ਦੇ ਹਵਾਲੇ ਨਾਲ ਹੈ ਕਿ ਬੀਜੇਪੀ ਦਾ ਵੱਡਾ ਲੀਡਰ ਸੁਰਜੀਤ ਜਿਆਨੀ ਉੱਥੇ ਆਇਆ ਤੇ ਨਾਲ ਦੀ ਨਾਲ ਕਿਸਾਨਾਂ ਨੇ ਉਹਦਾ ਘਿਰਾਓ ਕੀਤਾ। ਔਰ ਈਵਨ ਟ੍ਰਿਬਿਊਨ ਵਰਗੀ ਅਖਬਾਰ ਵੀ ਖਬਰ ਲਾ ਰਹੀ ਹੈ, ਫਾਰਮਰਸ ਘਿਰਾਓ ਬੀਜੇਪੀ ਲੀਡਰ ਸੁਰਜੀਤ ਜਿਆਨੀ ਨੇ ਬਠਿੰਡਾ, ਡਿਮਾਂਡ ਰਿਪੀਲ ਆਫ ਐਗਰੀਕਲਚਰ ਲਾਜ਼। ਔਰ ਇਹ ਪੁਲਿਸ ਆਫੀਸ਼ਲ ਇੱਕਦਮ ਉਹਨੂੰ ਸੇਫਲੀ ਕੱਢਣ ਦੇ ਲਈ ਪਹੁੰਚੀ ਔਰ ਇਸ ਘਿਰਾਓ ਕਰਨ ਵਾਲਿਆਂ 'ਚ ਬੀਬੀਆਂ ਔਰ ਬੱਚੇ ਵੀ ਸ਼ਾਮਲ ਸੀ। ਸੋ ਪੰਜਾਬ ਦੇ ਵਿੱਚ ਅਜੇ ਵੀ ਜਿਹੜੀ ਸਪੋਰਟ ਹੈ ਇਸ ਮੂਵਮੈਂਟ ਦੀ ਉਹ ਪੂਰੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਲਰੇਡੀ ਹਾਰਵੈਸਟਿੰਗ ਸੀਜ਼ਨ ਜਿਹੜਾ ਵਾਢੀਆਂ ਦਾ ਮੌਸਮ ਵੀ ਸ਼ੁਰੂ ਹੈ, ਪਰ ਹਰ ਪਿੰਡ ਦੇ ਵਿੱਚ ਉਹਨਾਂ ਨੇ ਪ੍ਰਬੰਧ ਕੀਤਾ ਹੈ ਕਿ ਇੱਕ ਬੈਚ ਹਫ਼ਤੇ ਲਈ ਆਉਂਦਾ ਹੈ, ਫਿਰ ਉਹ ਕਰਕੇ ਵਾਪਸ ਜਾਂਦਾ ਹੈ, ਦੂਸਰੇ ਇੱਕ ਦੂਸਰੇ ਦੀ ਮਦਦ ਕਰ ਰਹੇ ਨੇ ਉਸ ਦੇ ਵਿੱਚ, ਵਾਢੀਆਂ ਦੇ ਵਿੱਚ, ਹਾਰਵੈਸਟਿੰਗ ਦੇ ਵਿੱਚ। ਔਰ ਅਸੀਂ ਇਹ ਆਸ ਕਰਦੇ ਹਾਂ ਕਿ ਭਾਈ ਇਹ ਸਾਰਾ ਜਿਹੜਾ ਪ੍ਰੈਸ਼ਰ ਹੈ ਇਹ ਇਵੇਂ ਹੀ ਬਿਲਟ ਰਹੇਗਾ ਆਉਣ ਵਾਲੇ ਪੀਰੀਅਡ 'ਚ ਵੀ। ਹਾਲਾਂਕਿ ਜਿਵੇਂ ਮੈਂ ਕੁਝ ਦਿਨ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜੀ ਸਾਰੀ ਲੜਾਈ ਹੈ ਇਹ ਪ੍ਰੋਟਰੈਕਟਿਡ ਐਂਡ ਪੋਲੀਟੀਕਲ ਲੰਬੀ ਖਿੱਚੀ ਗਈ ਹੈ, ਹੋਰ ਵੀ ਲੰਬੀ ਜਾਏਗੀ। 2024 ਦੀਆਂ ਪਾਰਲੀਮੈਂਟ ਚੋਣਾਂ ਤੱਕ ਵੀ ਜਾ ਸਕਦੀ ਹੈ। ਔਰ ਜ਼ਾਹਰ ਹੈ ਪੰਜਾਬ 'ਚ 2022 ਅਗਲੇ ਸਾਲ ਚੋਣਾਂ ਹੋਣੀਆਂ ਨੇ ਔਰ ਇਸ ਲਈ ਇਹਨੂੰ ਸਾਹਮਣੇ ਰੱਖ ਕੇ ਹੀ ਸਾਰੇ ਆਪੋ ਆਪਣੇ ਜਿਹੜੇ ਨੇ ਉਹ ਸ਼ਾਟ ਮਾਰ ਰਹੇ ਨੇ। ਸਿੰਸੈਰਿਟੀ ਤਾਂ ਕਿੰਨੀ ਹੈ ਉਹ ਤਾਂ ਨਜ਼ਰ ਆ ਰਿਹਾ ਕਿ ਸਾਰੇ ਹੀ, ਉਹ ਕਾਂਗਰਸੀ ਹੋਣ, ਕੇਜਰੀਵਾਲ ਹੋਏ, ਬਾਦਲ ਕੇ ਹੋਣ, ਇਹ ਸਾਰੇ ਹੀ ਕਿਤੇ ਨਾ ਕਿਤੇ ਇਸ ਗੁਨਾਹ ਦੇ ਵਿੱਚ ਹਿੱਸੇਦਾਰ ਨੇ। ਕੋਈ ਆਲ ਆਫ ਏ ਸਡਨ ਇਹ 3 ਕਾਨੂੰਨ ਨਹੀਂ ਆ ਗਏ, ਉਸ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਪਾਰਲੀਮੈਂਟ ਦੀਆਂ ਆਪਣੀਆਂ ਸਿਲੈਕਟ ਕਮੇਟੀਆਂ ਹੁੰਦੀਆਂ ਉਹਨਾਂ 'ਚ ਵੀ ਕੁਝ ਮੁੱਦਿਆਂ ਦੇ ਉੱਤੇ ਹੁਣ ਸਾਹਮਣੇ ਆਇਆ ਕਿ ਕਿਵੇਂ ਕਾਂਗਰਸ ਵੀ, ਭਗਵੰਤ ਮਾਨ ਵੀ, ਔਰ ਜ਼ਾਹਰ ਹੈ ਕਿ ਇਹ ਸਾਰੇ ਹੀ ਹੈ ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਔਰ ਸਾਡੀ ਲੜਾਈ ਬੇਸ਼ੱਕ ਅਸੀਂ ਆਸ ਕਰਦੇ ਹਾਂ ਕਿ ਜੇ ਉਹ ਕੱਲ੍ਹ ਨੂੰ ਵਾਪਸ ਲੈ ਲੈਣ 3 ਕਾਨੂੰਨ ਔਰ ਕਿਸਾਨ ਲੀਡਰਸ਼ਿਪ ਕਹੇ ਜਿੱਤ ਗਏ, ਪਰ ਗੱਲ ਇਵੇਂ ਬਣਨੀ ਨਹੀਂ ਹੈ। ਅਲਟੀਮੇਟਲੀ ਇਹ ਸਾਡੇ ਲਈ ਡੂ ਔਰ ਡਾਈ ਦੀ ਲੜਾਈ ਹੈ ਔਰ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਜੈਨੋਸਾਈਡ ਰੁਕਣਾ ਨਹੀਂ ਹੈ, ਉਹਨੂੰ ਪੌਜ਼ ਮਿਲ ਸਕਦਾ ਹੈ। ਵੈਸੇ ਵੀ ਹਾਲ ਦੀ ਘੜੀ ਤਾਂ ਸਸਪੈਂਡ ਕੀਤੇ ਹੋਏ ਨੇ ਕਾਨੂੰਨ, ਪਰ ਅਲਟੀਮੇਟਲੀ ਸਾਨੂੰ ਇਹ ਸਾਡੀ ਸਰਵਾਈਵਲ ਦੀ ਲੜਾਈ ਹੈ। ਔਰ ਜਿਵੇਂ ਉੱਥੋਂ ਦੇ ਯੂਥ ਲੀਡਰਾਂ ਨੇ ਕਿਹਾ ਸੀ ਕਿ ਗੱਲ ਇਕੱਲੀ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਫਸਲਾਂ ਤਾਂ ਅਸੀਂ ਬਚਾਉਣਾ ਚਾਹੁੰਦੇ ਹਾਂ, ਬਚਾਵਾਂਗੇ ਵੀ, ਲੇਕਿਨ ਗੱਲ ਇਹ ਹੈ ਕਿ ਇਹ ਸਾਡੀ ਫਸਲਾਂ ਦੇ ਨਾਲ ਸਾਨੂੰ ਨਸਲਾਂ ਦਾ ਵੀ ਫਿਕਰ ਕਰਨਾ ਚਾਹੀਦਾ ਹੈ। ਨਸਲ
ਜਦੋਂ ਕੋਈ ਮਾਰਨ ਤੇ ਆਂਦਾ ਉਹਨੂੰ ਹੀ ਨਸਲਕੁਸ਼ੀ ਕਹਿੰਦੇ ਨੇ ਨਸਲਕੁਸ਼ੀ ਕਹਿੰਦੇ ਕਿ ਭਾਈ ਕਿਵੇਂ ਉਹਨਾਂ ਨੇ ਸਾਡਾ ਫਿਜ਼ੀਕਲ, ਇਕਨੋਮਿਕਲ, ਸਟੈਟਿਸਟੀਕਲ, ਹਿਸਟੋਰੀਕਲ ਹਰ ਲੈਵਲ ਤੋਂ ਜੈਨੋਸਾਈਡ ਕੀਤਾ ਹੋਇਆ। ਬਿਲਕੁਲ। ਲੇਕਿਨ ਜਿੱਥੇ ਉੱਥੇ ਹਕੂਮਤ ਪਿਛਲੀਆਂ 4 ਦਹਾਈਆਂ ਤੋਂ ਸਿੱਖ ਜੈਨੋਸਾਈਡ ਦੇ ਏਜੰਡੇ ਤੇ ਕੰਮ ਕਰ ਰਹੀ ਹੈ, ਜਦੋਂ ਅਸੀਂ ਬਾਰ-ਬਾਰ ਡਾਇਸਪੋਰਾ ਸਿੱਖਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਪ੍ਰਾਪਤੀਆਂ ਦੀ, ਔਰ ਅੱਜ ਜਦੋਂ ਕਿ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਨਿਊ ਜਰਸੀ ਸਟੇਟ ਦੀ ਕੈਪੀਟਲ ਟ੍ਰੈਂਟਨ, ਉਸ ਦੀ ਅਸੈਂਬਲੀ, ਸੈਨੇਟ, ਉਹਨਾਂ ਨੇ ਇੱਕ ਜੁਆਇੰਟ ਰੈਜ਼ੋਲੂਸ਼ਨ ਕੀਤਾ ਹੈ। ਔਰ ਬੇਸ਼ੱਕ ਕੋਵਿਡ-19 ਕਰਕੇ ਵੱਡੇ ਇਕੱਠ ਨਹੀਂ ਹੋ ਸਕਦੇ, ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ, ਸੈਲੈਕਟ ਸਿੱਖ ਨੁਮਾਇੰਦੇ ਔਰ ਇੱਕ 5 ਮੈਂਬਰੀ ਕਮੇਟੀ ਨਿਊ ਜਰਸੀ ਦੇ ਸਿੱਖਾਂ ਦੀ, ਜਿਹਨੂੰ ਗਵਰਨਰ ਨੇ ਅਪਾਇੰਟ ਕੀਤਾ ਹੈ ਔਰ ਕਾਂਗਰਸ ਔਰ ਸੈਨੇਟ ਨੇ ਵੀ ਉਹਨੂੰ ਰੈਕਗਨਾਈਜ਼ ਕੀਤਾ। ਉਹਨਾਂ ਦੇ ਮੈਂਬਰ ਮੌਜੂਦ ਸੀ, ਪੰਜਾਬੀ ਦੇ ਮੀਡੀਆ ਚੈਨਲ 4-5 ਮੌਜੂਦ ਸੀ, TV 84 ਦੀ ਟੀਮ ਵੀ ਉਸ ਇਵੈਂਟ ਨੂੰ ਕਵਰ ਕਰਨ ਦੇ ਲਈ ਗਈ ਔਰ ਉਸ ਦੀ ਜਿਹੜੀ ਹੈ ਰਿਪੋਰਟਿੰਗ ਬਹੁਤ ਜਲਦੀ ਅਸੀਂ ਦਰਸ਼ਕਾਂ ਸਾਹਮਣੇ ਰੱਖਾਂਗੇ। ਸੋ ਮੈਂ ਉਹਦੇ ਤੇ ਬਹੁਤੀ ਡੀਟੇਲ ਗੱਲ ਤਾਂ ਨਹੀਂ ਕਰਾਂਗਾ। ਦਰਸ਼ਕ ਦੇਖ ਸਕਦੇ ਨੇ ਕਿ ਅੱਜ ਨਿਊ ਜਰਸੀ ਦੀ ਦਾ ਸੈਨੇਟ ਐਂਡ ਜਨਰਲ ਅਸੈਂਬਲੀ, ਉਹਨਾਂ ਨੇ ਸਾਈਨਡ ਜਿਹੜਾ ਦੋਨਾਂ ਵੱਲੋਂ ਹੈ, ਸਟੀਫਨ ਐਮ ਸਵਿੰਸੀ ਇਹ ਪ੍ਰੈਜ਼ੀਡੈਂਟ ਨੇ ਸੈਨੇਟ ਦੇ, ਔਰ ਇਹ ਕ੍ਰੈਗ ਜੇ ਕੋਲਿਨ ਇਹ ਸਪੀਕਰ ਨੇ ਜਨਰਲ ਅਸੈਂਬਲੀ ਦੇ। ਸੋ ਇਹਨਾਂ ਨੇ ਅੱਜ ਜੁਆਇੰਟ ਲੈਜਿਸਲੇਟਿਵ ਰੈਜ਼ੋਲੂਸ਼ਨ ਜਿਹੜਾ ਹੈ ਉਹ ਪਾਸ ਕੀਤਾ ਯੂਨਾਨੀਮਸਲੀ, ਔਰ ਇਸ ਦੇ ਵਿੱਚ 18 ਅਪ੍ਰੈਲ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਦਿਨ ਹੈ, ਪ੍ਰਕਾਸ਼ ਦਿਨ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਨੂੰ ਨਿਊ ਜਰਸੀ ਅਸੈਂਬਲੀ ਨੇ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਜਿਵੇਂ ਪੂਰੀ ਡਿਕਲੇਰੇਸ਼ਨ ਹੁੰਦੀ ਹੈ, ਉਹਨਾਂ ਨੇ ਸਿੱਖ ਕੌਮ ਦੀ ਕੰਟਰੀਬਿਊਸ਼ਨ ਜਿਹੜੀ ਹੈ ਅਮਰੀਕਨ ਸੁਸਾਇਟੀ 'ਚ, ਨਿਊ ਜਰਸੀ ਸੁਸਾਇਟੀ 'ਚ, ਉਹਦੇ 'ਚ ਉਹਨਾਂ ਨੇ ਉਹਨੂੰ ਰੈਕਗਨਾਈਜ਼ ਕੀਤਾ। ਔਰ ਮੈਂ ਬਰੀਫ 'ਚ ਪੜ੍ਹ ਵੀ ਦਿਆਂ ਕਿ ਵੇਅਰ ਐਜ਼ ਦ ਸੈਨੇਟ ਐਂਡ ਜਨਰਲ ਅਸੈਂਬਲੀ ਆਫ ਦ ਸਟੇਟ ਆਫ ਨਿਊ ਜਰਸੀ ਆਰ ਪਲੀਜ਼ਡ ਟੂ ਆਨਰ and salute the members of our state's highly esteemed Sikh community upon the auspicious occasion of Human Rights and Religious Freedom Day on April 18, 2021. So ਇਹ recognition committee ਦੇ ਵੀ ਔਰ ਇਸ ਦਿਨ ਨੂੰ ਵੀ ਉਹਨਾਂ ਨੇ ਜਿਹੜਾ Human Rights and Religious Freedom Day, ਫਿਰ ਉਹਨਾਂ ਨੇ ਕਿਹਾ whereas on the date Sikhs throughout the world will mark the 400th anniversary of birth of Guru Tegh Bahadur Sahib, the renowned 9th Guru of Sikhism, who counts nearly 30 million devotees, including 1 million in the United States. ਕਿ 30 ਮਿਲੀਅਨ ਜਿਹੜੇ ਸ਼ਰਧਾਲੂ ਨੇ ਸਿੱਖ ਧਰਮ 'ਚ ਯਕੀਨ ਰੱਖਣ ਵਾਲੇ, 1 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਅਮਰੀਕਾ 'ਚ ਰਹਿੰਦੇ ਨੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਯੂਨੀਕ ਸ਼ਹਾਦਤ, ਉਸ ਨੇ ਕਿਵੇਂ ਦੂਸਰਿਆਂ ਦੇ ਮਜ਼ਹਬੀ ਹੱਕਾਂ ਦੇ ਲਈ ਕੁਰਬਾਨੀ ਦੀ ਗੱਲ ਉਹਨਾਂ ਨੇ ਕੀਤੀ। ਇਸ ਲਈ ਉਹਨਾਂ ਦੀ ਸ਼ਹਾਦਤ ਸਿਰਫ ਆਪਣੀਆਂ ਵੈਲਿਊਜ਼ ਲਈ ਨਾ ਹੋ ਕੇ, ਜਦੋਂ ਅਸੀਂ ਕਹਿੰਦੇ ਹਾਂ ਤੇਗ ਬਹਾਦਰ, ਜਿਨ੍ਹਾਂ ਨੂੰ ਸੈਨਾਪਤੀ ਨੇ ਕਿਹਾ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਭਾਈ ਉਹਨਾਂ ਨੇ ਸਾਰੀ ਇਨਸਾਨੀਅਤ ਦੇ ਲਈ, ਔਰ ਇਹੀ ਕਾਰਨ ਹੈ ਕਿ ਇਸ ਦਿਨ ਨੂੰ ਜਿਹੜਾ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਵਜੋਂ ਰੈਕਗਨੀਸ਼ਨ ਦਿੱਤੀ ਹੈ। ਔਰ ਇਸ ਦੀ ਜਿਹੜੀ ਡੀਟੇਲ ਰਿਪੋਰਟ ਹੈ, ਇਸ ਦੇ ਵਿੱਚ ਪਿਕਚਰਸ ਸਾਡੇ ਦਰਸ਼ਕਾਂ ਨੇ ਦੇਖੀਆਂ, ਔਰ ਇਸ ਰਿਪੋਰਟ ਨੂੰ ਜਿਹੜਾ ਹੈ ਉਹ ਦੇਖ ਸਕਣਗੇ ਜਿਸ ਨੂੰ ਸਾਡੀ TV 84 ਦੀ ਟੀਮ ਨੇ ਕਵਰ ਕੀਤਾ। ਹੁਣ ਅਸੀਂ ਗੱਲ ਕਰੀਏ ਭਾਰਤ ਪਾਕਿਸਤਾਨ ਅਮਨ ਸਮਝੌਤੇ ਦੇ ਲਈ ਪਰਦੇ ਦੇ ਪਿੱਛੇ ਚੱਲ ਰਹੀ ਗੁਫ਼ਤਗੂ, ਔਰ ਪਰਦੇ ਦੇ ਸਾਹਮਣੇ ਆ ਕੇ ਕੌਣ ਕੀ ਕਹਿ ਰਿਹਾ ਇਸ ਦੀ ਵੀ ਗੱਲ ਕਰਾਂਗੇ। ਔਰ ਪਹਿਲਾਂ ਅਸੀਂ ਪ੍ਰੈਜ਼ੀਡੈਂਟ ਆਰਫ ਅਲਵੀ ਉਹਨਾਂ ਦਾ ਜ਼ਿਕਰ ਕਰੀਏ, ਔਰ ਉਹਨਾਂ ਦੀ ਵੀ ਤਕਰੀਰ, ਔਰ ਕਿਉਂਕਿ ਪ੍ਰੈਜ਼ੀਡੈਂਟ ਜਿਹੜੀਆਂ ਇਹ ਡੈਮੋਕ੍ਰੇਸੀਜ਼ ਨੇ, ਉਹ ਭਾਰਤ ਹੋਏ ਜਾਂ ਪਾਕਿਸਤਾਨ ਹੋਏ, ਇਹਨਾਂ 'ਚ ਪ੍ਰੈਜ਼ੀਡੈਂਟ ਤਾਂ ਰਸਮੀ ਹੁੰਦਾ, ਬਹੁਤ ਵਾਰ ਉਹਨੇ ਪੜ੍ਹਨਾ ਵੀ ਉਹੀ ਹੁੰਦਾ ਜੋ ਉਹਨੂੰ ਹਕੂਮਤ ਲਿਖ ਕੇ ਦਿੰਦੀ ਹੈ। ਜਿਵੇਂ ਕੋਵਿਡ ਜਿਹੜਾ ਹੈ ਉੱਥੇ ਕੀ ਹੈ ਉਹਦਾ ਨਾਂ, ਭਾਰਤੀ ਰਾਸ਼ਟਰਪਤੀ ਬਿਲਕੁਲ ਹੀ ਰਬੜ ਸਟੈਂਪ ਹੁੰਦੇ ਨੇ। ਲੇਕਿਨ ਇਹ ਇਨਫੈਕਟ ਜਿਹੜੇ ਪ੍ਰੈਜ਼ੀਡੈਂਟ ਨੇ ਇਹ ਆਪਣੀ ਸਰਕਾਰ ਦੀ ਨੀਤੀ ਕੀ ਹੈ, ਪਾਲਿਸੀ ਕੀ ਹੈ, ਉਸ ਦੀ ਰਿਫਲੈਕਸ਼ਨ ਹੀ ਦੇ ਰਹੇ ਹੁੰਦੇ ਨੇ। ਸੋ ਜ਼ਾਹਰ ਹੈ ਕਿ ਜੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਲੀਡ ਲਈ, ਜਿਹੜੀ ਹੈ ਨਿਊਜ਼ ਬ੍ਰੇਕ ਕਰਨ ਦੀ ਲਾਈਨ ਹੀ ਹੁੰਦੀ ਹੈ ਜਦੋਂ ਤੁਸੀਂ ਅਮਨ ਦੀ ਗੱਲ ਕਰਦੇ ਹੋ, ਔਰ ਨਾਲ ਦੀ ਨਾਲ ਜਨਰਲ ਬਾਜਵਾ ਉਹ ਸਗੋਂ ਇੱਕ ਸਟੈਪ ਅੱਗੇ ਗਏ,
ਔਰ ਅੱਜ ਜਦੋਂ ਉਹਨਾਂ ਨੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਰਿਫ ਅਲਵੀ ਨੇ ਆਪਣੀ ਤਕਰੀਰ ਕੀਤੀ, ਸਲੂਟ ਲੈਂਦੇ ਆ। ਪਰ ਉਸ ਦੀ ਵੀ ਗੱਲ ਕਰਨ ਤੋਂ ਪਹਿਲਾਂ ਫਖਰ ਵਾਲੀ ਗੱਲ ਇਹ ਹੈ ਕਿ ਅੱਗੇ ਅਸੀਂ ਪਾਕਿਸਤਾਨ ਦੀ ਜਿਹੜੀ ਇਨਫੈਂਟਰੀ ਹੈ ਉਸ ਦੇ ਵਿੱਚ ਜਿਹੜੇ ਨੇ ਜਦੋਂ ਕੈਪਟਨ ਬਣੇ ਹਰਚਰਨ ਸਿੰਘ, ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਦੀ ਉਹ ਪਿਕਚਰ ਚਾਰੇ ਪਾਸੇ ਜਾਂਦੀ ਰਹੀ। ਹੁਣ ਤਾਂ ਉਹ ਸੀਨੀਅਰ ਪੋਜੀਸ਼ਨ ਤੇ ਨੇ। ਔਰ ਅੱਜ ਜਿਹੜੀ 25 ਮਾਰਚ ਨੂੰ ਜਿਹੜੀ ਪੈਰੇਡ ਇਸਲਾਮਾਬਾਦ ਦੇ ਵਿੱਚ ਹੋਈ ਪਾਕਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਦੇ ਉੱਤੇ, ਜਿਹੜੀ ਉਹਨਾਂ ਦੀ ਰੈਜ਼ੋਲੂਸ਼ਨ ਹੈ ਪਾਕਿਸਤਾਨ ਰੈਜ਼ੋਲੂਸ਼ਨ ਡੇ, ਉਸ ਦੇ ਵਿੱਚ ਨੇਵੀ ਦੇ ਵਿੱਚ ਜਿਹੜੇ ਹੁਣ ਸਿੱਖ ਪਾਕਿਸਤਾਨੀ ਜਿਹੜੇ ਨੇ ਉਹ ਬਣੇ ਨੇ ਲੈਫਟੀਨੈਂਟ ਪਵਨ ਸਿੰਘ, ਔਰ ਉਹਨਾਂ ਦੀ ਪਿਕਚਰ ਤੁਸੀਂ ਡਿਸਟਿੰਕਟ ਦੇਖਦੇ ਹੋ ਕਿ ਨੇਵੀ ਦਾ ਜਿਵੇਂ ਪਹਿਰਾਵਾ ਹੁੰਦਾ ਹੈ, ਔਰ ਪੈਰੇਡ ਦੇ ਵਿੱਚ ਵੀ ਉਹ ਨੇ ਔਰ ਬਾਅਦ ਦੇ ਵਿੱਚ ਪੂਰੇ ਉਹਨਾਂ ਦਾ ਇੱਕ ਸਮਾਰਟ ਯੰਗ ਮੈਨ। ਸੋ ਇਹ ਇੱਕ ਰਿਪਰੈਜ਼ੈਂਟੇਸ਼ਨ ਵੀ ਹੈ ਕਿ ਭਾਈ ਪਾਕਿਸਤਾਨ ਦੀ ਸੁਸਾਇਟੀ ਜਿੱਥੇ ਸਿੱਖਾਂ ਦਾ ਮੁੱਦਾ ਹੈ ਕਿਵੇਂ ਆਲ ਇਨਕਲੂਸਿਵ ਹੈ, ਔਰ ਦਰਸ਼ਕ ਦੇਖ ਸਕਦੇ ਨੇ। ਔਰ ਜਾਵੇਦ ਇਕਬਾਲ ਸਾਹਿਬ ਨੇ ਸਾਨੂੰ ਇਹ ਪਿਕਚਰਸ ਭੇਜੀਆਂ, ਔਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਵੇਂ ਸਾਡੇ TV 84 ਦੇ ਦਰਸ਼ਕ ਜਿਹੜੇ ਪਿਛਲੇ ਆਲਮੋਸਟ 8-9 ਸਾਲ ਤੋਂ 2012 ਤੋਂ ਅਸੀਂ ਦਸੰਬਰ 2012 'ਚ ਦੀ ਸ਼ੁਰੂਆਤ ਕੀਤੀ, ਉਹ ਕਿਵੇਂ ਇਸ ਬੌਂਡ ਨੂੰ ਸਮਝਦੇ ਨੇ। ਜਿੰਨਾ ਫਖਰ ਸਾਨੂੰ ਮਹਿਸੂਸ ਹੁੰਦਾ ਹੈ ਉਵੇਂ ਹੀ ਉਹਨਾਂ ਨੂੰ ਵੀ ਹੁੰਦਾ ਹੈ ਕਿ ਕਿਵੇਂ ਦੋ ਕੌਮਾਂ ਦੀ ਕੁਰਬਤ ਹੈ, ਔਰ ਸ਼ਾਇਦ ਇਹੀ ਨਜ਼ਦੀਕੀਆਂ ਨੇ ਜਾਂ ਸਾਡੀ ਇਹ ਐਮੋਸ਼ਨਲ ਸਪਿਰਿਚੁਅਲ ਸਾਂਝ ਹੈ ਕਿ ਜਦੋਂ ਅਸੀਂ ਪਾਕਿਸਤਾਨ ਦੀ ਅੰਦਰੂਨੀ ਪੋਲਿਟਿਕਸ ਦੇ ਉੱਤੇ ਵੀ ਗੱਲ ਕਰਦੇ ਤੇ ਸਾਡੀ ਕਈ ਗੱਲ ਨੂੰ ਉਹ ਆਪਣੇ ਵੱਲੋਂ ਕਈ ਗੱਲ ਹੀ ਸਮਝਦੇ ਨੇ। ਉਹਨਾਂ ਨੂੰ ਇਵੇਂ ਨਹੀਂ ਲੱਗਦਾ ਕਿ ਭਾਈ ਅਸੀਂ ਬੇਲੋੜਾ ਕ੍ਰਿਟਿਸਿਜ਼ਮ ਕਰ ਰਹੇ ਹਾਂ। ਔਰ ਕਿਉਂਕਿ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਭਾਈ ਵੈਸੇ ਵੀ ਜੇ ਅਸੀਂ ਇਹ ਕਹਿੰਦੇ ਹਾਂ ਕਿ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਦੋਸਤ ਉਹੀ ਹੈ ਜਿਹੜਾ ਲੋੜ ਵੇਲੇ ਕੰਮ ਆਏ, ਤਾਂ ਉੱਥੇ ਇਹ ਵੀ ਦੋਸਤੀ ਦਾ ਇੱਕ ਕ੍ਰਾਈਟੇਰੀਆ ਹੁੰਦਾ ਹੈ ਕਿ ਭਾਈ ਤੁਹਾਨੂੰ ਜਦੋਂ ਲੱਗੇ ਕਿ ਕੋਈ ਗੱਲ ਕਿਸੇ ਠੀਕ ਡਾਇਰੈਕਸ਼ਨ 'ਚ ਨਹੀਂ ਹੈ ਤੁਹਾਡੇ ਮੁਤਾਬਕ, ਬੇਸ਼ੱਕ ਤੁਰਨ ਵਾਲੇ ਨੇ ਫੈਸਲਾ ਫਿਰ ਵੀ ਉਹੀ ਕਰਨਾ ਹੋਏ ਕਿ ਭਾਈ ਉਹਨੇ ਉੱਥੇ ਹੀ ਜਾਣਾ ਹੈ, ਪਰ ਇਹ ਅਸੀਂ ਆਪਣਾ ਫਰਜ਼ ਵੀ ਸਮਝਦੇ ਹਾਂ। ਸੋ ਕਿਉਂਕਿ ਇਹ ਜਿਹੜਾ ਅਮਨ ਡਾਇਲੌਗ ਦੇ ਹਵਾਲੇ ਨਾਲ ਅਸੀਂ ਅੱਗੇ ਗੱਲ ਕੀਤੀ, UAE ਦੀ ਵਿਚੋਲਗੀ ਦੀ ਗੱਲ ਬਲੂਮਬਰਗ ਨੇ ਕੀਤੀ, ਔਰ ਉਹਨੂੰ 4 ਸਟੈਪਸ ਇਸ ਦੇ ਥੱਲੇ ਕਿ ਜੀ ਡਿਪਲੋਮੇਸੀ ਦੇ, ਸੀਜ਼ਫਾਇਰ ਰੀਸਟੋਰ, ਹਾਈ ਕਮਿਸ਼ਨਰ ਰੀਸਟੋਰ ਹੋਣਗੇ, ਔਰ ਜਿਹੜਾ ਇਸ ਦੇ ਨਾਲ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਵੀ ਗੱਲਬਾਤ ਚੱਲ ਰਹੀ ਹੈ। ਔਰ ਉਹਨਾਂ ਦੀ ਟੀਮ ਪਾਕਿਸਤਾਨ ਦੀ ਆਈ, 2.5 ਸਾਲ ਬਾਅਦ ਗੱਲਬਾਤ ਹੋਈ। ਹਾਲਾਂਕਿ ਅਸੀਂ ਉਹਦੇ 'ਚ ਦੇਖ ਰਹੇ ਹਾਂ ਕਿ ਭਾਰਤ ਨੇ ਈਵਨ ਪਕਾਲ ਡਲ ਦੇ ਉੱਤੇ ਔਰ ਲੋਅਰ ਕਲੋਨਾਈ ਹਾਈਡਲ ਪ੍ਰੋਜੈਕਟ ਦੇ ਉੱਤੇ ਔਰ ਅੱਗੇ ਡੈਮ ਬਣਾਉਣ ਦੀ ਜਿਹੜੀ ਲਾਈਨ ਲਈ ਹੋਈ ਹੈ ਉਸ ਦੇ ਉੱਤੇ ਗੱਲਬਾਤ ਦੇ ਦੌਰਾਨ ਉਹ ਸਟਿਕ ਕੀਤੇ ਨੇ। ਕੀ ਨਿਕਲਿਆ ਕੀ ਨਹੀਂ, ਕਿਉਂਕਿ ਇਸ ਦੇ ਉੱਤੇ ਕੋਈ ਬਰੀਫਿੰਗ ਨਹੀਂ ਆਈ, ਪਰ ਇਹ ਜ਼ਰੂਰ ਹੈ ਕਿ ਵੀ ਇੰਡੀਆ ਜਿਹੜਾ ਨਵੇਂ ਡੈਮ ਵੀ ਬਣਾ ਰਿਹਾ, ਔਰ ਇਹਨਾਂ 2 ਪ੍ਰੋਜੈਕਟਸ ਪਕਾਲ ਡਲ ਔਰ ਲੋਅਰ ਕਲੋਨਾਈ ਹਾਈਡਲ ਪ੍ਰੋਜੈਕਟ ਦੀ ਗੱਲ ਇੰਡੀਆ ਅੱਗੇ ਤੋਰ ਰਿਹਾ। ਸੋ ਇੱਕ ਪਾਸੇ ਇਹ ਪਾਰਟ ਹੈ, ਦੂਸਰੇ ਪਾਸੇ ਅਸੀਂ ਇਹ ਸਮਝਦੇ ਹਾਂ ਕਿ ਕਿਤੇ ਨਾ ਕਿਤੇ ਬੇਸ਼ੱਕ ਜਦੋਂ ਹੁਣ ਇਸ ਸਾਰੇ ਦੇ ਵਿੱਚ ਜੇ ਪਹਿਲਾ ਵਿਕਟਮ ਕੋਈ ਹੋਏਗਾ, ਜੇ ਕੋਈ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਫੋਕਸ ਕੀਤੇ ਬਿਨਾਂ ਜਸਟ ਉਸ ਕਿਸਮ ਦੀ ਸਮਝੌਤਾ ਲਾਈਨ ਹੁੰਦੀ ਹੈ, ਤੇ ਇਹ ਫਿਰ ਕਸ਼ਮੀਰੀ ਜਿਹੜਾ ਆਜ਼ਾਦੀ ਦਾ ਜਿਹੜਾ ਕਾਨਸੈਪਟ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਉਹ ਪ੍ਰਭਾਵਿਤ ਹੋਏਗਾ। ਸੋ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਅਸੀਂ ਇਹ ਦੇਖਦੇ ਕਿ ਕਿਵੇਂ 2 CRPF personnel killed, as many injured in militant attack on outskirts of Srinagar, deceased identified as Sub Inspector Manga Ram Burman and Constable Ashok Kumar। ਹੁਣ ਇਹ ਇੱਕ ਮੈਸੇਜ ਵੀ ਹੈ। ਬੇਸ਼ੱਕ ਭਾਰਤ ਦੇ ਫੌਜੀ ਜਰਨੈਲ ਨੇ, ਨਰਵਾਣੇ ਨੇ ਬੜੇ ਮਾਣ ਨਾਲ ਕਿਹਾ ਕਿ ਜੀ ਮਾਰਚ ਦੇ ਮਹੀਨੇ 'ਚ ਇੱਕ ਵੀ ਸ਼ਾਟ ਫਾਇਰ ਨਹੀਂ ਹੋਇਆ ਦੋਵੇਂ ਪਾਸਿਓਂ, ਕਿ ਇਹ ਉਹਨੇ ਕਿਹਾ ਜੀ ਕਿ ਇਹ ਸੀਜ਼ ਫਾਇਰ ਦੀ ਜਿਹੜੀ ਐਗਰੀਮੈਂਟ ਹੋਇਆ ਹੈ ਪਾਕਿਸਤਾਨੀ ਫੌਜ ਔਰ ਅਸੀਂ ਇੱਕੋ ਹੀ ਪੇਜ 'ਤੇ ਹਾਂ। ਲੇਕਿਨ ਇੱਧਰ ਕਸ਼ਮੀਰੀ ਨੌਜਵਾਨਾਂ ਨੇ ਇਹ ਜਵਾਬ ਦਿੱਤਾ ਹੈ ਕਿ ਭਾਈ ਜੇ ਕੁਛ ਇਸ ਕਿਸਮ ਦੀ ਸਿਚੁਏਸ਼ਨ 'ਚ ਤੁਸੀਂ ਸਮਝੋ ਕਿ ਕਸ਼ਮੀਰੀਆਂ ਦੀਆਂ ਜਿਹੜੀਆਂ ਸਿਆਸੀ ਉਮੰਗਾਂ ਨੇ ਉਹਨਾਂ ਨੂੰ ਤੁਸੀਂ ਰੋਲ ਦਿਓਗੇ, ਇੰਡੀਅਨ ਸਟੇਟ ਇਹ ਸਮਝੇ ਕਿ ਵੀ ਉਹਦੇ ਨਾਲ ਉਹ ਕਸ਼ਮੀਰ ਨੂੰ ਵਿੱਚ ਵਿਚਾਲੇ ਜਿਹੜਾ ਹੈ ਉਹ ਕਰ ਦੇਗਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਘਟਨਾ ਹੈ ਕਿ ਵੀ ਇੱਕ ਪਾਸੇ ਇਹਨਾਂ ਦੇ ਦਾਅਵੇ ਨੇ, ਮਿਲੀਅਨ ਫੌਜ ਰੱਖੀ ਹੋਈ ਹੈ,
ਕਿ ਕਿਉਂਕਿ ਭਾਰਤ ਦੇ ਹੋਮ ਮਿਨਿਸਟਰ ਨੇ ਵੀ ਬ੍ਰੈਕ ਕੀਤਾ ਪਾਰਲੀਮੈਂਟ 'ਚ ਖਲੋ ਕੇ ਕਿ ਜੀ ਹੁਣ ਜਿਹੜਾ ਉੱਥੇ ਦਹਿਸ਼ਤਗਰਦੀ ਜਾਂ ਦੂਜੀ ਬਿਲਕੁਲ ਹੀ ਆਲਮੋਸਟ ਖਤਮ ਹੋ ਗਈ ਹੈ, ਫਲਾਣੇ ਸਾਲ 'ਚ ਇੰਨੀਆਂ ਘਟਨਾਵਾਂ ਹੋਈਆਂ ਸੀ, ਫਿਰ ਇੰਨੇ 'ਚ ਹੋਈਆਂ। ਇਹ ਕਸ਼ਮੀਰੀਆਂ ਨੇ ਜਵਾਬ ਵੀ ਦਿੱਤਾ ਹੈ ਕਿ ਭਾਈ ਇੱਦਾਂ ਗੱਲ ਬਣੇਗੀ ਨਹੀਂ, ਤੁਹਾਨੂੰ ਸਾਡੇ ਮਸਲੇ ਨੂੰ ਉਸੇ ਲੈਵਲ ਦੇ ਉੱਤੇ ਦੇਖਣਾ ਪਏਗਾ। ਹਾਲਾਂਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਵੇਂ ਬਹੁਤ ਸਾਰਿਆਂ ਨੇ ਇਹ ਵੀ ਕਿਹਾ, ਸਾਡੇ ਦਰਸ਼ਕਾਂ ਨੇ ਲਿਖਿਆ ਕਿ ਜੀ ਕਿਉਂਕਿ IMF ਦੀ ਤਲਵਾਰ ਵੀ ਲਟਕ ਰਹੀ ਹੈ, ਟਾਸਕ ਫੋਰਸ ਫਾਈਨੈਂਸ਼ੀਅਲ ਦਾ ਵਾਲਾ ਵੀ ਪਾਰਟ ਹੈ, ਔਰ ਪਾਕਿਸਤਾਨ ਉਸ ਕ੍ਰਾਈਸਿਸ ਚੋਂ ਨਿਕਲਣ ਲਈ ਜਿਹੜਾ ਉਹ ਥੋੜੀ ਸੌਫਟ ਲਾਈਨ ਲੈ ਰਿਹਾ। ਅੰਡਰਸਟੈਂਡੇਬਲ ਹੈ ਇਹ ਪੋਜੀਸ਼ਨ, ਔਰ ਉਸ ਦਾ ਜੇ ਦੇਖਣਾ ਹੋਏ ਇੱਕ ਝਲਕ ਵੀ ਨਜ਼ਰ ਆਈ ਕਿ ਉਹ ਸੌਫਟਨੈਸ ਹੋਈ ਵੀ ਹੈ। IMF approves $500 million disbursement to Pakistan, says Pakistani authorities have taken strong corrective actions to address institutional shortcomings। ਹਾਲਾਂ ਦੂਸਰਾ ਫੈਸਲਾ ਤਾਂ ਸ਼ਾਇਦ ਮਈ ਜੂਨ 'ਚ ਹੋਣਾ ਹੈ ਕਿ ਜੀ ਉਹਨੂੰ ਗ੍ਰੇ ਲਿਸਟ 'ਚੋਂ ਕੱਢਣਾ ਹੈ ਜਾਂ ਗ੍ਰੇ ਟੂ ਬਲੈਕ ਕਰ। ਇਹ ਡਰਾਮੇਬਾਜ਼ੀਆਂ ਇਹਨਾਂ ਦੀਆਂ, ਫੋਰਨ ਜਿਹੜੇ ਇੰਟਰਸਟ ਨੇ। ਔਰ ਜ਼ਾਹਰ ਹੈ UAE ਦਾ ਵੀ ਜੇ ਕੋਈ ਐਫਰਟ ਹੈ, ਅਮਰੀਕਾ ਬਿਹਾਈਂਡ, ਕਿਉਂਕਿ ਉਹ ਇੰਡੀਆ ਪਾਕਿਸਤਾਨ ਵਾਲਾ ਪਾਰਟ ਨੂੰ ਜਿਹੜਾ ਉਹ ਕੁਆਇਟ ਕਰਕੇ ਇੰਡੀਆ ਦੇ ਮੋਢੇ 'ਤੇ ਰੱਖ ਕੇ ਫਿਰ ਇੱਕੋ ਹੀ ਚਾਈਨਾ ਨੂੰ ਟਾਰਗੇਟ ਕਰਨਾ ਚਾਹੁੰਦਾ। ਪਰ ਚਲੋ ਜੇ $500 ਮਿਲੀਅਨ ਪਾਕਿਸਤਾਨ ਦੇ ਕੋਫਰ 'ਚ ਆਉਂਦੇ ਨੇ, ਉਹਨਾਂ ਦੀ ਪੋਜੀਸ਼ਨ ਈਜ਼ ਹੁੰਦੀ ਹੈ, ਉਹਨਾਂ ਦੇ ਲਈ ਇੱਕ ਵੈਲਕਮਿੰਗ ਪਾਰਟ ਹੈ। ਪਰ ਅਸੀਂ ਜਿਹੜਾ ਇਹ ਸਮਝਦੇ ਹਾਂ ਜਿਹੜੀ ਪੋਜੀਸ਼ਨ ਅਸੀਂ ਪਿਛਲੇ ਦਿਨਾਂ ਤੋਂ ਲੈ ਰਹੇ ਹਾਂ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਆਲਮੋਸਟ 80-90% 80% ਪਲੱਸ ਸਾਡੇ ਵਿਊਅਰ ਜਿਹੜੇ ਨੇ ਸਾਡੀ ਪੋਜੀਸ਼ਨ ਨਾਲ ਐਗਰੀ ਕਰਦੇ ਨੇ। ਪਰ ਮੈਂ ਪ੍ਰੈਜ਼ੀਡੈਂਟ ਆਰਿਫ ਅਲਵੀ ਹੋਰਾਂ ਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੇ, ਔਰ ਇਹ ਭਾਰਤ ਦੇ ਮੀਡੀਆ ਨੂੰ ਵੀ ਇਸ ਕਿਸਮ ਦੀਆਂ ਖਬਰਾਂ ਚਾਹੀਦੀਆਂ ਨੇ, ਔਰ ਉਹਨਾਂ ਨੇ ਹੈਡਲਾਈਨ ਹੀ PTI ਦੀ ਉਹਨਾਂ ਦੀ ਨਿਊਜ਼ ਸਟੋਰੀ ਹੈ, ਪੀਸਫੁਲ ਕੋਐਗਜ਼ਿਸਟੈਂਸ ਇਜ਼ ਦਾ ਕਾਰਨਰਸਟੋਨ ਆਫ ਪਾਕਿਸਤਾਨਜ਼ ਫੋਰਨ ਪਾਲਿਸੀ, ਪ੍ਰੈਜ਼ੀਡੈਂਟ ਆਰਿਫ ਅਲਵੀ। ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਅਲਵੀ ਮੇਡ ਦਾ ਕਮੈਂਟਸ ਵਾਈਲ ਐਡਰੈਸਿੰਗ ਦਾ ਮਿਲਟਰੀ ਪੈਰੇਡ ਐਟ ਦਾ ਪੈਰੇਡ ਐਵਨਿਊ ਇਨ ਇਸਲਾਮਾਬਾਦ ਟੂ ਕਮੈਮੋਰੇਟ ਪਾਕਿਸਤਾਨ ਡੇ। ਔਰ ਉਹਨਾਂ ਦੀ ਜਿਹੜੀ ਸਟੇਟਮੈਂਟ ਨੂੰ ਕੋਟ ਅਨਕੋਟ ਉਹਨਾਂ ਨੇ ਦਿੱਤਾ ਕਿ ਪੀਸਫੁਲ ਕੋਐਗਜ਼ਿਸਟੈਂਸ ਇਜ਼ ਦਾ ਕਾਰਨਰਸਟੋਨ ਆਫ ਪਾਕਿਸਤਾਨਜ਼ ਫੋਰਨ ਪਾਲਿਸੀ। The situation warrants that the leadership of South Asia reject the politics of hate, prejudice and religious extremism to guide the region towards prosperity, Mr. Alvi said। ਔਰ ਉਹਨਾਂ ਨੇ ਪ੍ਰੈਜ਼ੀਡੈਂਟ ਅਲਵੀ ਨੇ ਕਿਹਾ ਕਿ ਭਾਈ ਇਹ ਸਾਡੀ ਬੁਨਿਆਦ ਹੈ ਪਾਕਿਸਤਾਨ ਦੀ ਫੋਰਨ ਪਾਲਿਸੀ ਦੀ, ਪੀਸਫੁਲ ਕੋਐਗਜ਼ਿਸਟੈਂਸ, ਕਿ ਅਸੀਂ ਇੱਕ ਦੂਸਰੇ ਦੇ ਨਾਲ ਅਮਨ ਤਰੀਕੇ ਦੇ ਨਾਲ ਰਹਿ ਸਕਦੇ ਹਾਂ। ਹੁਣ ਸਵਾਲ ਇਹ ਪੁੱਛਿਆ ਜਾ ਸਕਦਾ ਹੈ ਕਿ 74 ਸਾਲ ਦੇ ਵਿੱਚ ਕਿਹੜੀ ਤਾਕਤ ਹੈ ਜਿਹਨੇ ਇਸ ਪੀਸਫੁਲ ਕੋਐਗਜ਼ਿਸਟੈਂਸ ਨੂੰ ਡਿਸਟਰਬ ਕੀਤਾ। ਹੁਣ ਜ਼ਾਹਰ ਹੈ ਕਿ ਜਿਹੜਾ ਤਾਕਤਵਰ ਹੁੰਦਾ ਹੈ, ਜਿਹੜਾ ਭਾਰਤ ਪਾਕਿਸਤਾਨ ਨਾਲੋਂ 4 ਗੁਣਾ ਵੱਡਾ, 6 ਗੁਣਾ ਉਹਦਾ ਵੈਸੇ ਅਦਰਵਾਈਜ਼ ਮਾਈਟ ਪਾਪੂਲੇਸ਼ਨ, ਪਾਕਿਸਤਾਨ ਤਾਂ ਅਦਰ ਦੈਨ ਕਿ ਕਸ਼ਮੀਰ ਦਾ ਮੁੱਦਾ ਰਿਜ਼ੋਲਵ ਹੋਏ, ਔਰ ਜੇ ਅਸੀਂ ਈਵਨ 47 ਹੁਣ ਕਿਹਾ ਨੂੰ ਤਾਂ ਹੁੰਦਾ ਹੈ ਕਿ ਜੀ 4 ਜੰਗਾਂ ਜਿਹੜੀਆਂ ਪਾਕਿਸਤਾਨ ਭਾਰਤ ਦੀਆਂ ਕਸ਼ਮੀਰ ਦੇ ਮੁੱਦੇ ਤੇ ਹੋਈਆਂ ਵੀ, ਪਰ ਉਹਦਾ ਬੇਸ ਕੀ ਹੈ ਕਿ ਭਾਈ ਤੁਸੀਂ ਜਿਹੜਾ UN ਦਾ ਇੰਟਰਨੈਸ਼ਨਲ ਮਾਪਦੰਡ ਹੈ ਕਿਤੇ ਵੀ ਇਹ ਫੈਸਲਾ ਕਰਨ ਦਾ ਕਿ ਉਹ ਖਿੱਤਾ ਕਿੱਧਰ ਨੂੰ ਜਾਣਾ ਹੈ, ਔਰ ਇਹ ਕਿਉਂਕਿ UN ਚਾਰਟਰ ਪੋਸਟ ਸੈਕੰਡ ਵਰਲਡ ਵਾਰ ਬਣਿਆ, ਉਹਦੇ 'ਚ ਕਲੋਨੀਅਲ ਰੂਲਰ ਸੀ ਸਾਰੇ ਪਾਸੇ, ਯੂਰਪ ਵਾਲਿਆਂ ਨੇ ਦੁਨੀਆ ਕੋਲੋਨਾਈਜ਼ ਕੀਤੀ ਹੋਈ ਸੀ। ਉਹੀ ਪੈਮਾਨਾ ਬਣਦਾ ਸੀ ਕਿ ਜਦੋਂ ਤੁਸੀਂ ਕਾਲੋਨੀਜ਼ ਨੂੰ ਫ੍ਰੀ ਕਰਨਾ ਹੈ ਕਈ ਥਾਂ 'ਤੇ, ਕਿਉਂਕਿ ਇਹਨਾਂ ਨੇ ਐਸੀ ਮੈਪ ਮੇਕਿੰਗ ਕੀਤੀ ਹੋਈ ਸੀ, ਕੋਈ ਹਿੱਸਾ ਕਿਸੇ ਦਾ ਦੱਬਿਆ, ਕੋਈ ਹਿੱਸਾ ਕਿਸੇ ਦਾ ਦੱਬਿਆ, ਲੇਕਿਨ ਇੱਕ ਕ੍ਰਾਈਟੇਰੀਆ ਹੋਇਆ ਕਿ ਭਾਈ ਲੋਕਾਂ ਨੂੰ ਪੁੱਛ ਲਿਆ ਜਾਏ। ਔਰ ਇਹੀ ਪਾਰਟ ਜਦੋਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ, ਔਰ ਖੁਦ ਨਹਿਰੂ ਇਸ ਕੇਸ ਨੂੰ ਲੈ ਕੇ ਗਿਆ, ਇਹ ਕ੍ਰਾਈਟੇਰੀਆ। ਇਹਦੇ ਬਾਵਜੂਦ ਜੇ 4 ਜੰਗਾਂ, ਚਲੋ ਪਹਿਲੀ ਤਾਂ ਸਮਝ ਆ ਸਕਦੀ ਹੈ ਜੇ ਉਹਨਾਂ ਦੇ ਕਬਾਇਲੀ ਆਏ ਔਰ ਹਰੀ ਸਿੰਘ ਅਨਡਿਸਾਈਡਡ ਸੀ, ਰਾਜਾ ਉਹ ਇੰਡੀਆ ਪਾਕਿਸਤਾਨ ਦੋਨਾਂ ਨੂੰ ਹੀ ਜਿਹੜਾ ਪੱਠੇ ਪਾ ਰਿਹਾ ਸੀ। ਹਾਲਾਂਕਿ ਬਾਅਦ 'ਚ ਉਹਦੀ ਆਪਣੀ ਵੀ ਐਗਜ਼ਾਈਲ ਹੋਈ ਔਰ ਕਦੇ ਸੱਚੀ ਕਹਾਣੀ ਬਾਹਰ ਨਹੀਂ ਆਈ। ਮੁੜ ਕੇ ਉਹਦਾ ਮੁੰਡਾ ਜਿਹੜਾ 14-15 ਸਾਲਾਂ ਦਾ ਸੀ, ਯੁਵਰਾਜ ਕਰਨ ਸਿੰਘ, ਉਹ ਆਪਣੀ ਗੇਮ ਖੇਡਦਾ ਰਿਹਾ। ਉਹਨੂੰ ਇਸ ਗੱਲ ਦਾ ਹੀ ਗੁੱਸਾ ਸੀ ਕਿ ਮੇਰੇ ਪਿਓ ਨੂੰ ਸ਼ੇਖ ਅਬਦੁੱਲਾ ਨੇ ਐਗਜ਼ਾਈਲ ਕਰਵਾ ਦਿੱਤਾ। ਉਹਨੇ ਨਹਿਰੂ ਨਾਲ ਮਿਲ ਕੇ ਸ਼ੇਖ ਅਬਦੁੱਲਾ ਨੂੰ ਜਿਹੜਾ 1953-54 'ਚ ਅਰੈਸਟ ਕਰਾਇਆ। ਨਤੀਜੇ ਦੇ ਤੌਰ 'ਤੇ 20-22 ਸਾਲ ਅਬਦੁੱਲਾ ਇਨ ਐਂਡ ਆਊਟ ਰਿਹਾ,
ਔਰ ਪਹਿਲਾ ਪ੍ਰਿਜ਼ਨਰ ਆਫ ਕੌਂਸ਼ੀਅਸ ਬਣਿਆ ਐਮਨੈਸਟੀ ਇੰਟਰਨੈਸ਼ਨਲ ਦੀ ਕੈਂਪੇਨ ਦੇ ਵਿੱਚ। ਉਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਈਵਨ ਸ਼ੇਖ ਅਬਦੁੱਲਾ ਇਮੀਡੀਏਟਲੀ ਡਿਸਇਲੂਜਨਡ ਹੋਇਆ ਵੀ ਉਹ ਵੱਡਾ ਨੈਸ਼ਨਲਿਸਟ ਬਣਿਆ ਹੋਇਆ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਪਾਰਟ ਨੂੰ 48 ਵਾਲੇ ਨੂੰ ਤਾਂ ਸਮਝ ਆ ਸਕਦੀ ਹੈ ਕਲੇਮ ਕਾਊਂਟਰ ਕਲੇਮ, ਪਰ ਜਦੋਂ ਤੁਸੀਂ ਇੱਕ ਵਾਰ UN ਸਿਕਿਉਰਿਟੀ ਕੌਂਸਲ 'ਚ ਚਲੇ ਗਏ ਫਿਰ ਤੁਸੀਂ ਉਹਨਾਂ ਦੇ ਰੈਜ਼ੋਲੂਸ਼ਨ ਨੂੰ ਕਿਉਂ ਨਹੀਂ ਮੰਨਦੇ ਵੀ 65 ਦੀ ਜਾਂ 71 ਦੀ ਜਾਂ 99 ਦੀ ਜਿਹੜੀ ਹੈ। ਜੇ ਕਸ਼ਮੀਰ ਦੇ ਕਾਰਗਿਲ ਵੀ ਕਸ਼ਮੀਰ ਦੇ ਵਿੱਚ ਹੈ, 65 ਵਾਲਾ ਵੀ ਜਿਹੜਾ ਪਾਰਟ ਹੈ ਉਹਨਾਂ ਦਾ ਆਪਰੇਸ਼ਨ ਉਹ ਜਿਬਰਾਲਟਾਰ ਕੇ ਕੀ ਰੱਖਿਆ ਸੀ, ਅਯੂਬ ਖਾਨ ਕਸ਼ਮੀਰ ਨੂੰ ਕੈਪਚਰ ਕਰਨ ਲਈ ਸੀ। ਹੁਣ ਮਕਸਦ ਇਹ ਹੈ ਦੇਖਣ ਦਾ ਕਿ ਵੀ ਜਦੋਂ 74 ਸਾਲ ਬਾਅਦ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਕੋਐਗਜ਼ਿਸਟੈਂਸ ਦੀ ਗੱਲ ਕਰਦੇ ਨੇ, ਇਹਦੇ 'ਚ ਬੇਸ਼ੱਕ ਇੰਡੀਆ ਦਾ ਮੈਂਸ਼ਨ ਨਹੀਂ ਹੈ, ਸਾਊਥ ਏਸ਼ੀਆ ਕਿਹਾ, ਪਰ ਜ਼ਾਹਰ ਹੈ ਕਿਹਦੇ ਬਾਰੇ ਗੱਲ ਹੋ ਰਹੀ ਹੈ। ਪਹਿਲਾਂ ਇਹ ਦੇਖੋ ਕਿ ਭਾਈ ਤੁਸੀਂ ਕਹੀ ਜਾਓ ਕਿ ਵੀ ਅਸੀਂ ਕੋਐਗਜ਼ਿਸਟ ਕਰਨਾ ਹੈ, ਉਹ ਕਹਿਣ ਵੀ ਅਸੀਂ ਜਿਹੜਾ ਉਹ ਤੁਹਾਨੂੰ ਹੁਣ ਜਿਵੇਂ ਉਹ ਕ੍ਰਿਸ਼ਨ ਲੈ ਕੇ ਗਿਆ ਸੀ ਪਾਂਡਵਾਂ ਦੀ ਪ੍ਰਪੋਜ਼ਲ ਕੌਰਵਾਂ ਦੇ ਕੋਲ, ਭਰਾ ਹੀ ਸੀ ਉਹਨਾਂ ਦੇ, ਕਿ ਭਾਈ ਚਲੋ ਤੁਸੀਂ ਉਹਨਾਂ ਦਾ ਰਾਜ ਵਾਪਸ ਨਹੀਂ ਕਰਨਾ, 5 ਭਰਾ ਨੇ 5 ਪਿੰਡ ਦੇ ਦਿਓ ਇਹਨਾਂ ਨੂੰ, ਇਹ ਐਗਜ਼ਿਸਟ ਕਰਨਗੇ, ਆਪਣਾ ਟੱਬਰ ਪਾਲਣਗੇ। ਉਹ ਅੱਗੋਂ ਦੁਰਯੋਧਨ ਤੇ ਕੌਰਵ ਕਹਿੰਦਾ ਤੂੰ 5 ਪਿੰਡ ਕਹਿੰਦਾ, ਅਸੀਂ ਤਾਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦੇਣੀ। ਉਹਨੇ ਹੀ ਮਹਾਭਾਰਤ ਕਾ ਇਹਨਾਂ ਦੀ ਆਪਣੀ ਕਹਾਣੀ ਹੈ। ਸੋ ਜਿਹੜਾ ਐਟੀਚਿਊਡ ਹੈ ਜਿਸ ਸਟੇਟ ਦੇ ਨਾਲ ਤੁਸੀਂ ਕੋਐਗਜ਼ਿਸਟ ਕਰਨ ਦੀ ਗੱਲ ਕਰ ਰਹੇ ਹੋ, ਉਹ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਦੇਣ ਨੂੰ ਤੁਹਾਨੂੰ ਤਿਆਰ ਨਹੀਂ। ਔਰ ਮੈਂ ਜਨਰਲ ਨਰਵਾਣੇ ਦੀ ਸਟੇਟਮੈਂਟ ਨੂੰ ਡਾਈਸੈਕਟ ਕਰਾਂਗਾ ਦੱਸਣ ਲਈ ਕਿ ਇਸ ਪਾਸੇ ਤਾਂ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਫੌਜੀ ਚੀਫ ਉਹਨਾਂ ਦੇ ਓਵਰਟਿਊਰਸ ਨੇ ਅਮਨ ਦੇ ਲਈ ਹੁਣ, ਔਰ ਉਹ ਕਹਿ ਰਹੇ ਨੇ ਪ੍ਰੈਜ਼ੀਡੈਂਟ ਅਲਵੀ ਕਿ ਭਾਈ ਜਿਹੜੀ ਇਸ ਸਥਿਤੀ ਦੀ ਮੰਗ ਹੈ ਕਿ ਸਾਊਥ ਏਸ਼ੀਆ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਫ਼ਰਤ ਦੀ, ਬਦਲਾਖੋਰੀ ਦੀ ਔਰ ਮਜ਼ਹਬੀ ਜਿਹੜਾ ਅੰਨਾਪਨ ਹੈ ਉਹਦੀ ਸਿਆਸਤ ਨੂੰ ਛੱਡੇ। ਉਹਦੀ ਸਿਆਸਤ ਛੱਡ ਦੇ ਤੇ RSS ਪਾਵਰ ਕਿਹਨੂੰ ਦੇਗੀ? ਉਹਨਾਂ ਦੀ ਤਾਂ ਪਾਵਰ ਹੀ ਇਹਦੇ ਚੋਂ ਨਿਕਲਦੀ ਹੈ। ਔਰ ਜੇ ਉਹਨਾਂ ਦੀ ਹੇਠ ਦੀ ਸਿਆਸਤ ਮੁੱਕਦੀ ਹੈ, ਹੁਣ ਉਹ ਕੱਲਾ ਇਹ ਨਹੀਂ ਹੈ, ਕੱਲ੍ਹ ਅਸੀਂ ਬੰਗਲਾਦੇਸ਼ ਦੇ ਉੱਤੇ ਗੱਲ ਕੀਤੀ 50 ਸਾਲ ਦੀ ਹਿਸਟਰੀ ਇੰਡੀਆ ਦਾ ਕੀ ਰੋਲ ਹੈ। ਹੁਣ ਤੁਸੀਂ ਦੇਖੋ ਕਿ ਵੀ ਇੱਕ ਪਾਸੇ ਬੰਗਾਲ ਹੋਏ, ਅਸਾਮ ਹੋਏ, ਭਾਰਤ ਭਰ 'ਚ CA ਵਰਗੇ ਕਾਨੂੰਨ ਇਹਨਾਂ ਨੇ ਪਾਸ ਕੀਤੇ, ਔਰ ਜਿਹੜਾ ਨੈਰੇਟਿਵ ਭਾਰਤ 'ਚ ਮੇਨ ਸਟ੍ਰੀਮ ਲਈ ਰਿਹਾ ਕਿ ਬੰਗਾਲੀ ਇਲੀਗਲ ਆਉਣ ਵਾਲੇ ਇਹਨਾਂ ਨੂੰ ਵਾਪਸ ਭੇਜਾਂਗੇ। ਅਮਿਤ ਸ਼ਾਹ ਨੇ ਕਿਹਾ ਜੀ ਟਰਮਾਈਟਸ ਨੇ, ਇਹ ਸਿਉਂਕ ਹੈ, ਇਹਨੂੰ ਅਸੀਂ ਕੱਢਾਂਗੇ। ਵੋਟਾਂ ਉਹਨਾਂ ਦੇ ਨਾਂ 'ਤੇ ਲੈਂਦੇ ਨੇ, ਮੰਗ ਵੀ ਰਹੇ ਨੇ। ਉੱਥੇ ਜਾ ਕੇ ਉਹਦੇ ਮਜ਼ਾਰ 'ਤੇ ਇਕੱਲਾ ਮੁਜੀਬੁਰ ਰਹਿਮਾਨ ਦਾ ਹੀ ਨਹੀਂ, ਮੋਦੀ ਜਾ ਰਿਹਾ ਜਿਹੜਾ 2 ਦਿਨ ਦਾ ਉਹਦਾ ਟ੍ਰਿਪ ਹੈ, ਜਿਹੜਾ ਉਹਨਾਂ ਦਾ ਵੱਡਾ ਅਵਾਰਡ ਹੈ ਜਿਹੜਾ ਗਾਂਧੀ ਅਵਾਰਡ, ਉਹ ਸ਼ੇਖ ਮੁਜੀਬੁਰ ਰਹਿਮਾਨ ਨੂੰ ਦਿੱਤਾ ਜਾ ਰਿਹਾ, ਇੱਕ ਓਮਾਨ ਦੇ ਸੁਲਤਾਨ ਨੂੰ ਦਿੱਤਾ ਜਾ ਰਿਹਾ। ਭਾਈ ਕੀ ਹੁਣ ਇਹ ਓਮਾਨ ਹੋਏ, UAE ਹੋਏ, ਕਿਉਂਕਿ ਪਹਿਲਾਂ ਸਾਊਦੀ ਅਰੇਬੀਆ, UAE ਨੇ ਜਿਹੜੇ ਆਪਣੇ ਹਾਈਐਸਟ ਸਿਵਲੀਅਨ ਅਵਾਰਡ ਦਿੱਤੇ ਨੇ। ਹੁਣ ਸ਼ੇਖ ਮੁਜੀਬੁਰ ਰਹਿਮਾਨ ਉਹਦੀ ਜਿਹੜੀ ਅਸੈਸੀਨੇਸ਼ਨ ਹੁੰਦੀ ਹੈ ਆਲਮੋਸਟ ਉਹਦੇ 71 'ਚ ਬਣਦਾ, 75 'ਚ ਹੋ ਜਾਂਦੀ ਹੈ। ਹੁਣ ਆਲਮੋਸਟ 45 ਸਾਲ ਬਾਅਦ ਇਹਨਾਂ ਨੂੰ ਯਾਦ ਆਇਆ ਕਿ ਵੀ ਇਹ ਵੱਡਾ ਗਾਂਧੀ ਅਵਾਰਡ ਹੈ। ਫਿਰ ਮੁਜੀਬੁਰ ਰਹਿਮਾਨ ਦੀ ਆਈਡੀਓਲੋਜੀ ਬਾਅਦ ਦੇ ਵਿੱਚ ਤਾਂ ਉਹਨੇ ਅਵਾਮੀ ਲੀਗ ਕੀਤੀ, ਉਹ ਲੈਫਟਿਸਟ ਆਈਡੀਓਲੋਜੀ ਦੇ ਥੱਲੇ ਵੀ ਰਿਹਾ, ਔਰ ਉਹਨੇ ਬਰਾਬਰ ਉਸ ਲਾਈਨ ਨੂੰ ਪਰਸਿਊ ਕੀਤਾ ਬਿਫੋਰ ਪੋਸਟ 47। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੀ ਨੀਅਤ ਤਾਂ ਉਹੀ ਹੈ ਜੋ ਕਰ ਰਹੇ ਨੇ। ਸੋ ਇੱਥੇ ਉਹ ਹੁਣ ਪ੍ਰੈਜ਼ੀਡੈਂਟ ਸਾਹਿਬ ਕਹਿ ਰਹੇ ਨੇ ਕਿ ਭਾਈ ਪੀਸਫੁਲ ਕੋਐਗਜ਼ਿਸਟ ਕਰਦੇ हैं और इस रस्ते ते तुरीए। और मैं ਜਿਹੜੇ आर्मी चीफ भारत है नरवाणे वो ये कह रहे हैं कि LOC साइलेंट इन मार्च, टेरर इंफ्रास्ट्रक्चर इन पाकिस्तान रिमेन्स इंटैक्ट, आर्मी चीफ। और ਉਹਦੇ 'ਚ ਉਹਨੇ ਲੰਬਾ ਚੌੜਾ ਉਸ ਦੀ ਸਟੇਟਮੈਂਟ ਹੈ। ਉਹਨੇ ਕਿਹਾ ਜੀ ਉਹਨਾਂ ਦੇ ਜਿਹੜੇ ਲਾਂਚ ਪੈਡ ਨੇ ਪਾਕਿਸਤਾਨੀ ਸਾਈਡ ਤੇ ਦਹਿਸ਼ਤਗਰਦੀ ਦੇ ਲਈ ਉਹ ਅਜੇ ਵੀ ਉਸੇ ਤਰ੍ਹਾਂ ਹੀ ਨੇ, ਦੇ ਆਰ ਕੀਪਿੰਗ ਬਿਜ਼ਨਸ ਐਜ਼ ਯੂਜੂਅਲ। ਔਰ ਅਸੀਂ ਜਿਹੜਾ ਇਹ ਜਦੋਂ ਤੱਕ ਇਹ ਟੈਰਰਿਜ਼ਮ ਸਟਾਪ ਨਹੀਂ ਕਰਦੇ ਗੱਲ ਅੱਗੇ ਨਹੀਂ ਤੁਰੇਗੀ। ਔਰ ਇਹਦੇ 'ਚੋਂ ਫਿਰ ਉਹ ਕਹਿ ਰਿਹਾ ਕਿ ਵੀ ਆਵਰ ਕੋਰ ਇਸ਼ੂ ਇਜ਼ ਦੈਟ ਦੇ ਹੈਵ ਟੂ ਸਟਾਪ ਸਪੋਰਟ ਟੂ ਟੈਰਰਿਜ਼ਮ unless they stop that it cannot be business as usual, General Narwane said at conclave organized by Times Network। फिर ਇਹ ਕਹਿ ਰਿਹਾ ਉਹਨੂੰ ਇਹ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਜੀ ਪਾਕਿਸਤਾਨ ਨੇ ਜਿਹੜੀ ਆਫਰ ਕੀਤੀ ਹੈ ਸੀਜ਼ ਫਾਇਰ ਦੀ ਔਰ ਗੱਲਬਾਤ ਦੀ ਇਹ ਕੀ ਹੈ। ਉਹ ਕਹਿ ਰਿਹਾ I feel that they have their own problems internally and from time to time you have to also see
whether a strategy that you are following is actually paying any dividend। ਇਹ ਵੀ ਪਾਕਿਸਤਾਨ ਨੂੰ ਹੀ ਕਰਕੇ ਜੀ ਉਹਨਾਂ ਨੂੰ ਹੀ ਤਕਲੀਫ ਹੈ, ਉਹਨਾਂ ਦੀਆਂ ਪ੍ਰੋਬਲਮਸ ਵੀ ਨੇ ਔਰ ਉਹਨਾਂ ਨੂੰ ਲੱਗਦਾ ਹੈ ਵੀ ਦਹਿਸ਼ਤਗਰਦੀ ਕਿਤੇ ਨਹੀਂ ਲਿਜਾ ਰਹੀ। Over so many years they would have also realized that it's time to make a change and that would have prompted them to extend this olive branch। ਕਿ ਜਿਹੜੀ ਜੈਤੂਨ ਦੀ ਸ਼ਾਖ ਸਾਡੇ ਸਾਹਮਣੇ ਰੱਖੀ ਹੈ ਜਿਹਨੂੰ ਅਮਨ ਦੇ ਲਈ, ਉਹਨਾਂ ਨੇ ਵੀ ਦੇਖ ਲਿਆ ਵੀ ਇਹਦੇ 'ਚੋਂ ਕੁਝ ਬਣਨਾ ਬਣਾਉਣਾ ਨਹੀਂ ਹੈ ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ ਵੀ ਇਹ ਪਾਕਿਸਤਾਨ ਦੀ ਫੌਜ ਵੀ ਔਨ ਬੋਰਡ ਹੈ ਕਿਉਂਕਿ ਉਹਨਾਂ ਦੇ ਜਨਰਲ ਨੇ ਵੀ ਆਫਰ ਕੀਤਾ ਔਰ ਫਿਰ ਉਹਨੂੰ ਪੁੱਛਿਆ ਜਾਂਦਾ ਹੈ ਦੁਬਾਰਾ ਜਦੋਂ ਸਵਾਲ ਕੀਤਾ ਜਾਂਦਾ ਹੈ ਆਸਕਡ ਵੈਦਰ ਪਾਕਿਸਤਾਨ ਐਗਰੀਡ ਟੂ ਸੀਜ਼ ਫਾਇਰ ਅੰਡਰ ਕੰਪਲਸ਼ਨ ਦ ਆਰਮੀ ਚੀਫ ਸੈਡ ਯੈਸ ਦੈਟ ਇਜ਼ ਕੁਆਇਟ ਪੋਸੀਬਲ। ਉਹਨੇ ਕਿਹਾ ਜੀ ਇਹ ਮਜਬੂਰੀ ਵਸ ਉਹ ਸੀਜ਼ ਫਾਇਰ ਕਰ ਰਹੇ ਨੇ। ਫਿਰ ਉਹਨੇ ਕਿਹਾ ਜੀ ਅਜੇ ਅਸੀਂ ਦੇਖਾਂਗੇ, ਅਜੇ ਤਾਂ ਸਨੋ ਹੈ ਪਈ ਹੋਈ, ਜਦੋਂ ਮੈਲਟ ਹੋਏਗੀ ਦਰੇ ਖੁੱਲ੍ਹਣਗੇ ਫਿਰ ਕੀ ਹੁੰਦਾ। ਪਰ ਉਹਨੇ ਕਿਹਾ ਜੀ ਪਾਕਿਸਤਾਨ ਨੂੰ ਬੜੀਆਂ ਪ੍ਰੋਬਲਮਸ ਨੇ। ਨਰਵਾਣੇ ਨੇ ਕਿਹਾ situation in Pakistan's border with Afghanistan as well as pressure on that country to comply with recommendations of anti-terror watchdog financial action task force। ਇਹ ਸਾਰੀਆਂ ਪ੍ਰੋਬਲਮਸ ਨੇ ਔਰ ਵਾਕਈ ਇਹ ਤਲਵਾਰ ਪਾਕਿਸਤਾਨ ਦੇ ਸਿਰ ਤੇ ਲਟਕ ਰਹੀ ਹੈ। ਉਹ ਕਹਿ ਰਿਹਾ they are still in grey list, probably they would like to show that they are making some efforts to not support terror। ਹੁਣ ਇਹ ਉਹਨਾਂ ਦਾ ਜਨਰਲ ਜਿਹੜਾ ਤਨਖਾਹੀ ਹੈ, ਤਨਖਾਹ ਦੇ ਉੱਤੇ ਹੈ, ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਮਮ ਹੈ। ਨਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਬੋਲਿਆ, ਨਾ ਪ੍ਰੈਜ਼ੀਡੈਂਟ ਬੋਲਿਆ, ਨਾ ਹੋਮ ਮਿਨਿਸਟਰ ਬੋਲਿਆ, ਨਾ ਡਿਫੈਂਸ ਮਿਨਿਸਟਰ ਬੋਲਿਆ, ਨਾ ਜਿਹੜਾ ਇਹਨਾਂ ਸਾਰਿਆਂ ਦਾ ਪਿਓ ਹੈ ਅਜੀਤ ਡੋਵਲ ਬੋਲਿਆ। ਇੱਕ ਇਹਨੂੰ ਛੱਡਿਆ ਜਨਰਲ ਨਰਵਾਣੇ ਤੋਂ ਕਵਾਇਆ। ਇੱਕ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਉਹ ਬਾਊਂ ਕਰਨ ਵਾਲਾ ਜਿਹੜਾ ਪੰਜਾਬ 'ਚ ਜਿਹਦੇ ਸਿਰ 'ਤੇ ਜਿਹੜਾ ਹੈ ਉਹ ਕੁੱਦਦੇ ਨੇ ਕੈਪਟਨ ਅਮਰਿੰਦਰ, ਉਹਦੀ ਕੀ ਲਾਈਨ ਹੈ। ਔਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਇਹ ਸਮਝਦਾ ਵੀ ਇਸ ਵੇਲੇ ਸਭ ਤੋਂ ਪੋਜ਼ੀਟਿਵ ਸਿਚੁਏਸ਼ਨ ਪਾਕਿਸਤਾਨ ਦੇ ਲਈ ਸੀ ਜਾਂ ਹੈ ਚਾਈਨਾ ਦਾ ਪ੍ਰੈਸ਼ਰ, ਇੰਡੀਆ ਨੂੰ ਪੁੱਤ ਬਣਾਇਆ, ਪਾਕਿਸਤਾਨ ਦੀ ਇੰਪੋਰਟੈਂਸ ਅਫਗਾਨਿਸਤਾਨ ਡਾਇਲੋਗ 'ਚ। ਪਰ ਤੁਸੀਂ ਦੇਖੋ ਕਿ ਭਾਰਤੀ ਹਾਕਮ ਇਹਦੇ 'ਚ ਹੁਣ ਗੱਲ ਇਹ ਵੀ ਹੋ ਰਹੀ ਹੈ, ਇਵੇਂ ਨਾ ਹੋਏ ਕਿ ਕੱਲ੍ਹ ਨੂੰ ਅਸੀਂ ਕਹੀਏ ਵੀ 100 ਜੁੱਤੀਆਂ ਵੀ ਖਾਧੀਆਂ ਅਤੇ 100 ਗੰਢੇ ਵੀ ਖਾਧੇ, ਕਿ ਵੀ ਪਾਕਿਸਤਾਨ ਜੋ ਕਰ ਰਿਹਾ ਉਹ ਵੀ ਭਾਰਤ ਦੇ ਜਿਹੜਾ ਉਹਨਾਂ ਦਾ ਜਨਰਲ ਉਹਨੂੰ ਕਮਜ਼ੋਰੀ ਵੀ ਕਹਿ ਰਿਹਾ ਹੈ, ਮਜਬੂਰੀ ਵੀ ਕਹਿ ਰਿਹਾ ਹੈ। ਔਰ ਉਸ ਸਾਰੇ 'ਚੋਂ ਇਨ ਦਾ ਐਂਡ ਇੱਕ ਦੋ ਸਟੈਪ ਕਰਨ ਤੋਂ ਬਾਅਦ ਭਾਰਤ ਜਿਹੜਾ ਉਸ ਨੇ ਕੋਈ ਕਸ਼ਮੀਰ ਦਾ ਕਿਤੇ ਮੈਂਸ਼ਨ ਤੱਕ ਵੀ ਨਹੀਂ ਹੈ ਕਿ ਇਸ ਦੇ ਉੱਤੇ ਕੋਈ ਡਾਇਲੋਗ ਜਾਂ 5 ਅਗਸਤ 2019 ਤੋਂ ਪਹਿਲੇ ਵਾਲੀ ਪੋਜੀਸ਼ਨ। ਔਰ ਇਹਨੂੰ ਪੰਜਾਬੀ ਦੇ ਵਿੱਚ ਸਾਡੇ ਮਿੱਤਰ ਐਸ ਸੁਰਿੰਦਰ ਨੇ UK ਤੋਂ, ਜਿਹੜੇ ਲਗਾਤਾਰ ਲਿਖਦੇ ਵੀ ਨੇ ਸਾਨੂੰ ਜਿਹੜਾ ਹਮੇਸ਼ਾ ਉਹਨਾਂ ਦੀ ਫੇਸਬੁੱਕ ਦੇ ਉੱਤੇ ਵੀ ਪੋਸਟ, ਉਹ ਕਾਫੀ ਪਾਕਿਸਤਾਨ ਔਰ ਇਸਲਾਮਿਕ ਵਰਲਡ ਉਸ ਬਾਰੇ ਕਾਫੀ ਉਹਨਾਂ ਦੀ ਗਹਿਰੀ ਰੁਚੀ ਵੀ ਹੈ। ਉਹਨਾਂ ਨੇ ਜੋ ਲਿਖਿਆ ਮੈਂ ਉਹ ਜ਼ਰੂਰ ਪੜ੍ਹਨਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਕੋਲ ਬੜੀ ਵਾਰ ਮੌਕੇ ਹੁੰਦੇ ਨੇ ਕਿ ਉਹ ਭਾਰਤ ਦੀ ਕਮਜ਼ੋਰੀ ਦਾ ਫਾਇਦਾ ਉਠਾ ਸਕਦਾ ਹੈ, ਲੇਕਿਨ ਪਾਕਿਸਤਾਨ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਪਾਕਿਸਤਾਨ ਦੀਆਂ ਪਾਲਿਸੀਜ਼ ਬਹੁਤ ਕਮਜ਼ੋਰੀਆਂ ਵਾਲੀਆਂ ਹਨ, ਜਦ ਕਿ ਭਾਰਤ ਕਦੇ ਕੋਈ ਮੌਕਾ ਜਾਣ ਨਹੀਂ ਦਿੰਦਾ। ਸਿਆਸਤ ਦਾ ਇਹ ਨੁਕਤਾ ਹੁੰਦਾ ਹੈ ਕਿ ਜਦੋਂ ਦੁਸ਼ਮਣ ਕਮਜ਼ੋਰ ਹੋਏ ਉਦੋਂ ਸ਼ਗਨ ਪਾਇਆ ਜਾਂਦਾ ਹੈ। ਇਸ ਗੱਲੋਂ ਚੀਨ ਦੀ ਰਣਨੀਤੀ ਕਾਮਯਾਬ ਹੈ। ਉਹ ਬਗੈਰ ਗੋਲੀ ਚਲਾਏ ਭਾਰਤ ਨੂੰ ਕੁੱਟਦਾ ਵੀ ਹੈ, ਹਜ਼ਾਰਾਂ ਮੀਲ ਇਲਾਕਾ ਵੀ ਦੱਬ ਲੈਂਦਾ ਹੈ। ਅਤੇ ਕਸ਼ਮੀਰ ਦਾ ਮਸਲਾ ਕੇਵਲ ਯੂਨਾਈਟਿਡ ਨੇਸ਼ਨਸ ਵਿੱਚ ਤਕਰੀਰ ਕਰਨ ਨਾਲ ਹੱਲ ਨਹੀਂ ਹੋਣ ਵਾਲਾ। ਸਿੱਖਾਂ ਦਾ ਮਸਲਾ ਕੇਵਲ ਮੂੰਹ ਜ਼ਬਾਨੀ ਗੱਲਾਂ ਕਰਨ ਨਾਲ ਹੱਲ ਨਹੀਂ ਹੋਣ ਵਾਲਾ। ਹੱਥਾਂ ਬਾਜ ਕਰਾਰਿਆਂ ਵੈਰੀ ਮਿੱਤ ਨਾ ਹੋਏ। ਪਾਕਿਸਤਾਨ ਇਸ ਭੁਲੇਖੇ ਵਿੱਚ ਹੈ ਕਿ ਦੋਵਾਂ ਮੁਲਕਾਂ ਕੋਲ ਐਟਮੀ ਹਥਿਆਰ ਨੇ ਤਾਂ ਹੁਣ ਜੰਗ ਨਹੀਂ ਹੋਣੀ। ਇਹ ਭਰਮ ਨੇ ਪਾਕਿਸਤਾਨ ਨੂੰ ਕਮਜ਼ੋਰ ਕੀਤਾ ਅਤੇ ਇਸ ਭਰਮ ਕਾਰਨ ਕਸ਼ਮੀਰੀ ਅਤੇ ਸਿੱਖ ਭਾਰਤ ਦੀ ਕੈਦ 'ਚੋਂ ਕਦੇ ਆਜ਼ਾਦ ਨਹੀਂ ਹੋ ਸਕਦੇ। ਐਟਮੀ ਮੁਲਕ ਵੀ ਰਵਾਇਤੀ ਹਥਿਆਰਾਂ ਨਾਲ ਜੰਗ ਲੜ ਰਹੇ ਨੇ। ਸੀਰੀਆ ਵਿੱਚ ਵੱਡੀਆਂ ਤਾਕਤਾਂ ਨੇ ਰਵਾਇਤੀ ਹਥਿਆਰਾਂ ਨਾਲ ਸੀਰੀਆ ਨੂੰ ਤਬਾਹ ਕੀਤਾ। ਵੱਡੀਆਂ ਤਾਕਤਾਂ ਨੇ ਇਰਾਕ, ਲੀਬੀਆ, ਯਮਨ ਨੂੰ ਰਵਾਇਤੀ ਹਥਿਆਰਾਂ ਨਾਲ ਤਬਾਹ ਕੀਤਾ, ਟ੍ਰੈਡੀਸ਼ਨਲ ਵੈਪਨਸ, ਨਾਨ ਨਿਊਕਲੀਅਰ। ਯਾਦ ਰਹੇ ਚੀਨ ਭਾਰਤ ਜੰਗ ਦੀ ਤਾਜ਼ਾ ਮਿਸਾਲ ਹੈ ਕਿ ਦੋਵੇਂ ਮੁਲਕਾਂ ਕੋਲ ਐਟਮੀ ਹਥਿਆਰ ਹੋਣ ਦੇ ਬਾਵਜੂਦ ਚੀਨ ਭਾਰਤ ਦੀ ਜੰਗ ਐਟਮੀ ਹਥਿਆਰਾਂ ਵਿੱਚ ਨਹੀਂ ਬਦਲੀ। ਮਤਲਬ ਇਹ ਹੈ ਵੀ ਇਹ ਤਾਂ ਇੱਕ ਦਾਅਵਾ ਦੇਣ ਲਈ ਹੁੰਦੇ ਨੇ, ਅਲਟੀਮੇਟਲੀ ਜਿੱਤ ਹਾਰ ਤਾਂ ਉਹਦੇ ਨਾਲ ਹੀ ਹੁੰਦੀ ਹੈ ਜੁੜੀ ਹੋਈ। ਕਸ਼ਮੀਰ, ਪੰਜਾਬ
ਆਜ਼ਾਦ ਹੋਣ ਦੀ ਸੂਰਤ ਵਿੱਚ ਪਾਕਿਸਤਾਨ ਮਜ਼ਬੂਤ ਹੋਵੇਗਾ। ਪਾਕਿਸਤਾਨ ਨੂੰ ਆਪਣੀ ਪਾਲਿਸੀ ਬਦਲਣੀ ਪਵੇਗੀ। ਅੱਜ ਪਾਕਿਸਤਾਨ ਦੀ ਕਸ਼ਮੀਰ ਪਾਲਿਸੀ ਭਾਰਤ ਲਈ ਫਾਇਦੇਮੰਦ ਹੈ ਤੇ ਪਾਕਿਸਤਾਨ ਲਈ ਤਬਾਹਕੁਨ ਸਾਬਤ ਹੋ ਰਹੀ ਹੈ। ਪਾਕਿਸਤਾਨ ਵਿੱਚ ਚੱਲਦੀਆਂ ਵੱਖ-ਵੱਖ ਮੂਵਮੈਂਟਸ ਨੂੰ ਭਾਰਤ ਵੱਲੋਂ ਪੂਰੀ ਸ਼ਹਿ, ਅਸੀਂ ਗਿਲਗਿਤ ਬਲਟਿਸਤਾਨ ਦੀ ਗੱਲ ਕਰਦੇ ਹਾਂ, ਦੂਸਰਾ ਬਲੂਚਿਸਤਾਨ 'ਚ ਕੀ ਕਰ ਰਹੇ ਨੇ ਔਰ ਅੰਦਰੂਨੀ ਦਹਿਸ਼ਤਗਰਦੀ ਕਰ ਰਹੇ, ਪੂਰੀ ਸ਼ਹਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਵੱਲ ਦੋਸਤੀ ਲਈ ਵਧਾਏ ਹੱਥ ਨਾਲ ਅਫਗਾਨੀ ਹੱਥ ਨਹੀਂ ਮਿਲਾਉਂਦੇ ਕਿ ਵੀ ਉੱਥੇ ਜਿਹੜੀ ਸਰਕਾਰ ਰੱਖੀ ਹੋਈ ਹੈ ਅਫਗਾਨਿਸਤਾਨ 'ਚ ਉਹ ਵੀ ਪ੍ਰੋ ਇੰਡੀਆ ਲਾਈਨ ਟੋ ਕਰਦੀ ਹੈ। ਅਫਗਾਨੀ ਉਸ ਭਾਰਤ ਨਾਲ ਦੋਸਤੀ ਰੱਖ ਕੇ ਜ਼ਿਆਦਾ ਖੁਸ਼ ਹਨ ਜਿਸ ਦਾ ਅਫਗਾਨਿਸਤਾਨ ਨਾਲ ਕੋਈ ਬਾਰਡਰ ਨਹੀਂ ਲੱਗਦਾ। ਪਾਕਿਸਤਾਨ ਨੂੰ ਆਪਣੀ ਪਾਲਿਸੀ ਆਪਣੀ ਪਾਲਿਸੀ ਅਤੇ ਭਾਰਤ ਪ੍ਰਤੀ ਰਣਨੀਤੀ ਬਦਲਣ ਦੀ ਲੋੜ ਹੈ ਕਿ ਸਾਰੀ ਸਟ੍ਰੈਟਜੀ ਦੇ ਹੈਵ ਟੂ ਚੇਂਜ। ਜਿਸ ਰਾਹ 'ਤੇ ਅੱਜ ਪਾਕਿਸਤਾਨ ਤੁਰ ਰਿਹਾ ਹੈ ਇਹ ਪੈਂਡਾ ਪਾਕਿਸਤਾਨ ਲਈ ਬਹੁਤ ਵਿਖੜਾ ਹੈ। ਉਸ ਤੋਂ ਮੈਂ ਸਮਝਦਾ ਵੀ ਜੋ ਅਸੀਂ ਕਹਿ ਰਹੇ ਹਾਂ ਇਹਨਾਂ ਸਾਰੇ ਦਿਨਾਂ 'ਚ ਵੀਰ ਐਸ ਸੁਰਿੰਦਰ ਜੀ ਨੇ ਉਸ ਦਾ ਜਸਟ ਜਿਹੜਾ ਆਪਣੇ ਇਹਨਾਂ ਲਫ਼ਜ਼ਾਂ 'ਚ ਬਿਆਨ ਕੀਤਾ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।